ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਰਤੂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਸਾਥ ਦਿੰਦੇ ਨੇ ਮਲੋਟ ਤੋਂ ਮਿੰਟੂ ਗੁਰੂਸਰੀਆ ਜੀ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ, ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਰਾਂ ਦੀ, ਗੈਸ ਸਟੇਸ਼ਨ, ਲਿਕਰ ਸਟੋਰ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਇਹਨਾਂ ਨੂੰ ਕਾਲ ਕਰੋ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੂਬੇਦਾਰ ਸੁਰਜੀਤ ਸਿੰਘ ਸੈਨ ਹੋਜ਼ੇ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਤੇ ਸਰਬਜੀਤ ਸਿੰਘ ਸ਼ੋਕਰ ਟਰਲੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪਰਲ ਕੰਪਨੀ ਜਿਸ ਦੇ ਉੱਤੇ ਅਰਬਾਂ ਦੀ ਠੱਗੀ ਦੇ ਜਿਹੜੇ ਦੋਸ਼ ਆ, ਉਹਨਾਂ ਦਾ ਜਿਹੜਾ MD ਆ ਉਸ ਨੂੰ CBI ਨੇ ਗ੍ਰਿਫਤਾਰ ਕੀਤਾ ਜੀ। ਕਾਫੀ ਲੰਮੀ ਜਦੋਜਹਿਦ ਤੋਂ ਬਾਅਦ, ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਨਿਰਮਲ ਭੰਗੂ ਹੈ ਜਿਹੜਾ ਉਹ ਸ਼ਿਕੰਜੇ 'ਚ ਆ ਗਿਆ CBI ਦੇ। ਔਰ ਪਰਲ ਜਿੱਦਾਂ ਕੰਪਨੀ ਦਾ ਨਾਂ ਆ, ਉਹਨੇ ਕੀਤਾ ਕੀ ਹੈ ਕਿ ਮੋਤੀ ਚੁਗੇ ਆ ਰੱਜ ਕੇ ਪੰਜਾਬ ਦੇ ਵਿੱਚੋਂ। ਅਸਲੀ ਆਪਣੇ ਨਾਂ ਨੂੰ ਪੂਰਾ ਉਹਨੇ ਕੀਤਾ ਪੂਰੀ ਤਰ੍ਹਾਂ ਆਪਣੇ ਕੰਮ ਨਾਲ ਪ੍ਰਭਾਸ਼ਿਤ। ਤੇ ਇਸ ਨਿਰਮਲ ਭੰਗੂ ਦਾ ਜਿਹੜਾ ਗ੍ਰਿਫਤਾਰ ਹੋਣਾ ਪੰਜਾਬ ਦੇ ਵਿੱਚ ਇਸ ਕਰਕੇ ਅਹਿਮ ਹੈ ਕਿਉਂਕਿ ਪੰਜਾਬੀ ਬਹੁਤ ਸਾਰੀ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਹੈ ਜਿਹੜੇ ਇਹਦੀ ਕੰਪਨੀ ਦਾ ਸ਼ਿਕਾਰ ਹੋਇਆ। ਇਹ ਅਸਲ ਦੇ ਵਿੱਚ ਨਿਰਮਲ ਭੰਗੂ ਕਿਸੇ ਸਮੇਂ ਦੁੱਧੀ ਸੀ, ਸਾਈਕਲ ਤੇ ਦੁੱਧ ਢੋਂਦਾ ਹੁੰਦਾ ਸੀ। ਰੋਪੜ ਜ਼ਿਲ੍ਹੇ ਦੇ ਵਿੱਚ ਅਟਾਰੀ ਕਸਬਾ ਹੈ, ਉੱਥੋਂ ਦਾ ਰਹਿਣ ਵਾਲਾ। ਦੁੱਧ ਢੋਂਦਾ ਬੰਦਾ ਐਸਾ ਜੁਗਾੜ ਫਿੱਟ ਕਰ ਗਿਆ। ਇੱਕ ਉਦੋਂ ਕੰਪਨੀ ਆਈ ਸੀ 1985-86 'ਚ, ਉਹਦੇ ਨਾਲ ਥੋੜਾ ਚਿਰ ਕੰਮ ਕੀਤਾ ਇਹਨੇ, ਉਹ ਬੰਦ ਹੋ ਗਈ ਠੱਗੀ ਠੋਰੀ ਕਰਕੇ। ਪਰ ਉਹ ਕੰਪਨੀ ਹੈ ਜਿਹੜੀ ਉਹ ਇਹਨੂੰ ਫੰਡਾ ਦੇ ਗਈ ਕਿ ਕਿਵੇਂ ਅੰਡਾ ਲੈਣਾ ਲੋਕਾਂ ਤੋਂ। ਸੋਨੇ ਦੀ ਮੁਰਗੀ ਦਾ ਅੰਡਾ ਕਿਵੇਂ ਲੈਣਾ, ਉਹ ਫੰਡਾ ਸਮਝ ਕੇ ਫਿਰ ਨਿਰਮਲ ਭੰਗੂ ਐਸਾ ਚੱਲਿਆ ਕਿ ਉਹਨੇ 4 ਚੁਫੇਰੇ ਨਿਰਮਲ ਹੀ ਕਰ ਦਿੱਤੀ। ਹੁਣ ਅੱਜ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤੇ ਘੱਟੋ ਘੱਟ ਮੇਰੇ ਹਿਸਾਬ ਨਾਲ 20-25 ਲੱਖ ਜਿਹੜਾ ਸ਼ਿਕਾਰ ਹੋਇਆ ਹੋਏਗਾ ਇਹਦਾ। ਘੱਟੋ ਘੱਟ ਪੰਜਾਬ ਦੇ ਵਿੱਚ 20-25 ਲੱਖ ਬੰਦੇ ਜਿਹੜੇ ਆ ਸ਼ਿਕਾਰ ਹੋਇਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਸ਼ਿਕਾਰ ਹੋਏ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਜਿਹੜੀ ਛੱਲੀ ਪੂੰਜੀ ਸੀਗੀ ਉਹ ਇਹਦੇ ਹਵਾਲੇ ਕਰ ਦਿੱਤੀ, ਕਿਉਂਕਿ ਇੱਕ ਕਰੇਜ਼ ਹੁੰਦਾ ਕਿ ਜਲਦੀ ਜਿਹੜਾ ਅਮੀਰ ਹੋ ਜਾਈਏ। ਇਹਨਾਂ ਦੀ ਕੰਪਨੀ ਦਾ ਜਿਹੜਾ ਸੀਗਾ ਉਹ ਲਾਲਚ ਬੜਾ ਦਿਲਚਸਪ ਸੀ। ਇਹ ਕਹਿੰਦੇ ਸੀਗੇ ਕਿ 4 ਸਾਲਾਂ 'ਚ ਦੁੱਗਣੇ ਤੇ 10 ਸਾਲਾਂ 'ਚ ਚੌਗਣੇ ਪੈਸੇ। ਸੋ ਲੋਕ ਇੰਨੀ ਵਿਆਜ ਕਿਤੋਂ ਵੀ ਨਹੀਂ ਪਾਉਂਦੇ, ਚਾਹੇ ਕੋਈ ਬੈਂਕ ਹੈ ਚਾਹੇ ਕੋਈ ਉਹ ਪ੍ਰਾਈਵੇਟ ਕਰਜ਼ਾ ਦਿੰਦੇ ਆ। ਇਸ ਲਾਲਚ ਦੇ ਵਿੱਚ ਬਹੁਤੇ ਲੋਕ ਫਸੇ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਰੀਅਲ ਐਸਟੇਟ ਦੇ ਵਿੱਚ ਇਨਵੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ। ਔਰ ਤੁਹਾਨੂੰ ਯਾਦ ਹੀ ਹੋਏਗਾ ਕਿ ਬਠਿੰਡਾ ਦੇ ਵਿੱਚ ਜਿਹੜੀ ਪਰਲ ਕਲੋਨੀ ਜਿੱਥੇ ਰੈਲੀਆਂ ਹੋਈਆਂ ਕੈਪਟਨ ਦੀਆਂ ਤੇ ਸੁਖਬੀਰ ਸਿੰਘ ਬਾਦਲ ਦੀਆਂ, ਉਹ ਇਹਨਾਂ ਦੀ ਹੈ, ਪਰਲ ਕੰਪਨੀ ਦੀ ਹੈ। ਇਹ 300 ਕਰੋੜ ਦੀ ਇਕੱਲੀ ਉਹ ਪਰਲ ਕਲੋਨੀ ਬਠਿੰਡੇ ਦੇ ਵਿੱਚ ਹੈ। ਹੋਰ ਕਿੱਥੇ ਹੋਏਗੀ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। 300 ਕਰੋੜ ਦੀ ਤੇ ਉਹ ਬਠਿੰਡੇ ਦੇ ਵਿੱਚ ਹੈ ਜਿੱਥੇ ਰੈਲੀਆਂ ਹੁੰਦੀਆਂ। 2 ਵਾਰੀ ਇਹਨਾਂ ਨੇ ਵਿਸ਼ਵ ਕਬੱਡੀ ਕੱਪ ਨੂੰ ਸਪਾਂਸਰ ਵੀ ਕੀਤਾ, ਜਿਹੜਾ ਪੰਜਾਬ ਸਰਕਾਰ ਦਾ ਬਹੁਤਾ ਸੁਖਬੀਰ ਸਿੰਘ ਬਾਦਲ ਦਾ ਖਾਸ ਤੌਰ ਤੇ ਡ੍ਰੀਮ ਪ੍ਰੋਜੈਕਟ ਕਿਹਾ ਜਾਂਦਾ ਹੈ। ਉਹਦੇ ਵਿੱਚ ਇਹਨਾਂ ਨੇ 2 ਵਾਰ ਸਪਾਂਸਰ ਵੀ ਕੀਤਾ ਵਿਸ਼ਵ ਕੱਪ ਨੂੰ। ਹੁਣ ਇਸ ਸਰਕਾਰ ਨੇ ਇਸ ਠੱਗੀ ਠੋਰੀ ਦੇ ਵਿੱਚੋਂ ਜਿਹੜਾ ਪੈਸਾ ਆਪਣੇ ਵਿਸ਼ਵ ਕੱਪ ਦੇ ਵਿੱਚ ਲਵਾਇਆ ਸੀਗਾ ਉਹਦੀ ਵੀ ਜਾਂਚ ਹੋਈ ਹੈ। CBI ਨੇ ਇਹਦੇ ਖਿਲਾਫ 2014 'ਚ ਮਾਮਲਾ ਦਰਜ ਕੀਤਾ ਸੀਗਾ, ਫਰਵਰੀ 'ਚ ਸ਼ਾਇਦ। ਉਸ ਤੋਂ ਬਾਅਦ ਪੰਜਾਬ ਸਰਕਾਰ ਤੋਂ ਵੀ ਪੁੱਛਗਿੱਛ ਹੋਈ ਕਿ ਭਾਈ ਤੁਸੀਂ ਇਹ ਪੈਸਾ ਕਿਵੇਂ ਲਵਾਇਆ, ਕੀ ਵੇਖ ਕੇ ਲਵਾਇਆ। ਪਰ ਹੁਣ ਜਿਹੜਾ ਨਿਰਮਲ ਭੰਗੂ ਹੈ ਉਹ ਅਸਲ ਦੇ ਵਿੱਚ ਇਸੇ ਕੰਜੇ 'ਚ ਆਇਆ CBI ਨੇ ਕੀਤਾ। ਪੰਜਾਬ ਦੇ ਵਿੱਚ ਉਹ ਖੁੱਲ ਕੇ ਖੇਡਦਾ ਰਿਹਾ ਤੇ ਉੱਧਰੋਂ ਮਾੜਾ ਮੋਟਾ ਜਿਹੜਾ ਦਸਵੰਧ ਕੱਢ ਕੇ ਵਿਸ਼ਵ ਕਬੱਡੀ ਕੱਪ ਚਲਾ ਦਿੰਦਾ ਸੀਗਾ। ਪਰ ਇੱਧਰੋਂ ਦੂਜੇ ਪਾਸੇ ਸਾਰਾ ਹੁੰਜਾ ਫੇਰੀ ਜਾਂਦਾ ਸੀ। ਇੱਥੋਂ ਤੇ ਇਹਨਾਂ ਨੇ ਕੱਢ ਦਿੱਤਾ ਸੀ, ਬਿਲਕੁਲ ਬਚ ਕੇ ਨਿਕਲ ਗਿਆ ਸੀ। ਫਾਰਮ ਹਾਊਸ 'ਚ ਜਾ ਕੇ ਬਹਿ ਗਿਆ ਦਿੱਲੀ ਦੇ ਵਿੱਚ। ਪਰ ਮਾਮਲਾ ਜਦੋਂ ਗਰਮਾ ਗਿਆ ਫਿਰ ਇਹ ਗਿਆ ਜਿਹੜੀ ਆਪਣੀ ਹੈਗੀ ਆ
ਸੇਬੀ, ਉਹਦੇ ਕੋਲ ਉਹਨਾਂ ਨੇ CBI ਨੂੰ ਮਾਰਕ ਕੀਤਾ, CBI ਨੇ ਸਕੰਜਾ ਕੱਸਿਆ, ਫੇਰ ਜਾ ਕੇ ਗ੍ਰਿਫਤਾਰੀ ਹੋਈ ਆ। ਉਹ ਵੀ 2 ਸਾਲ ਤਕਰੀਬਨ ਲੱਗ ਕੇ ਗ੍ਰਿਫਤਾਰੀ ਹੁੰਦਿਆਂ। ਪਰ ਜੋ ਠੱਗੀ ਦਾ ਸ਼ਿਕਾਰ ਹੋਏ ਸੀ ਉਹਨਾਂ ਲਈ ਇੱਕ ਬਹੁਤ ਵੱਡੀ ਖਬਰ ਹੈ। ਉਹਨਾਂ ਨੂੰ ਉਮੀਦ ਬੱਝੀ ਕਿ ਹੋ ਸਕਦਾ ਜਿਵੇਂ ਉਹ ਸਹਾਰਾ ਵਾਲਾ ਸੁਬ੍ਰਤੋ ਰਾਏ ਉਹ ਜਿਹੜਾ ਫੜਿਆ ਹੋਇਆ, ਕਿ ਹੋ ਸਕਦਾ ਕਿ ਕੱਲ ਨੂੰ ਅਦਾਲਤ ਇਹ ਫੈਸਲਾ ਕਰੇ ਕਿ ਜਿੰਨਾ ਚਿਰ ਤੂੰ ਇਨਵੈਸਟਰਸ ਦੇ ਪੈਸੇ ਨਹੀਂ ਵਾਪਸ ਕਰਦਾ ਉਹਨਾਂ ਚਿਰ ਤੂੰ ਕਸਟਡੀ 'ਚ ਰਹੇਗਾ। ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਰਕਮ ਹੈ ਜਿਹੜੀ ਕੋਈ ਮਾੜੀ ਮੋਟੀ ਚਾਹੇ ਹੋਵੇ ਵਾਪਸ ਹੋ ਜਾਵੇ। ਪਰ ਹੁਣ ਰੈਲੀਆਂ ਵਾਲਿਆਂ ਲਈ ਔਖਾ ਹੋ ਜਾਣਾ ਜੀ। ਜਿਹੜੇ ਬਠਿੰਡੇ 'ਚ ਰੈਲੀਆਂ ਕਰਦੇ ਸੀ ਉਹਨਾਂ ਨੂੰ ਹੁਣ ਰੈਲੀਆਂ ਕਰਨ ਲਈ ਕੋਈ ਥਾਂ ਲੱਭਣੀ ਪਵੇਗੀ। ਪਰ ਉਹ ਕਹਿੰਦੇ ਕਿ ਨਿਰਮਲ ਸਿੰਘ ਭੰਗੂ ਕਹਿੰਦਾ ਜੀ ਤਿਹਾੜ ਜੇਲ੍ਹ ਦੇ ਵਿੱਚ ਆਪਾਂ ਟੈਂਟ ਲਵਾ ਦਿਆ ਕਰਾਂਗੇ, ਤੁਹਾਡੇ ਲਈ ਸੇਵਾ ਉੱਥੇ ਕਰ ਦਿਆ ਕਰਾਂਗੇ। ਇਹ ਉਸ ਦੇ ਵਿੱਚ ਕੋਈ ਅੰਦਰੂਨੀ ਭਾਵ ਸੀਗਾ ਵੀ ਸਾਰਿਆਂ ਨੂੰ ਉਹਨੇ ਨਾਲ ਖਿੱਚ ਲੈਣਾ ਹੈ ਜਾਂ ਵੈਸੇ ਹੀ ਮਜ਼ਾਕ ਕਰਦਾ ਸੀ? ਨਹੀਂ, ਇਹ ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਜੀ ਕਿ ਗੱਲ ਬਣੀ ਹੈ। ਇਹ ਇੱਕ ਲੋਕਾਂ ਦੇ ਮੂੰਹੋਂ ਜੋ ਕਿਹਾ ਕਿ ਨਿਰਮਲ ਸਿੰਘ ਭੰਗੂ ਹੁਣ ਜਿਹੜੇ ਸਿਆਸੀ ਪਾਰਟੀਆਂ ਉਹਨਾਂ ਲਈ ਉੱਥੇ ਥਾਂ ਦੇਵੇਗਾ ਤਿਹਾੜ ਜੇਲ੍ਹ ਦੇ ਵਿੱਚ। ਪਰ ਅਸਲ ਦੇ ਵਿੱਚ ਇਹ ਦੇਖੋ ਨਾ ਕਿੱਡੀ ਦਿਲਚਸਪ ਗੱਲ ਹੈ ਕਿ 2014 ਚ ਮਾਮਲਾ ਦਰਜ ਹੋ ਜਾਂਦਾ CBI ਮਾਮਲਾ ਦਰਜ ਕਰਦੀ ਹੈ, ਜਾਂਚ ਸ਼ੁਰੂ ਕਰਦੀ ਹੈ। ਤੇ ਸਾਡੀ ਸਰਕਾਰ ਕੀ ਹੈ ਕਿ ਉਹ ਪਹਿਲਾਂ ਉਹਦੇ ਤੋਂ ਵਿਸ਼ਵ ਕਬੱਡੀ ਕੱਪ ਸਪਾਂਸਰ ਕਰਵਾਉਂਦੀ ਹੈ ਤੇ ਉਸ ਤੋਂ ਬਾਅਦ ਉਹਦੀ ਜਗ੍ਹਾ 'ਚ ਜਿਹਦੇ ਤੇ CBI ਦਾ ਸ਼ਿਕੰਜਾ ਉਹਦੀ ਜਗ੍ਹਾ 'ਚ ਜਾ ਕੇ ਰੈਲੀਆਂ ਕਰਦੀ। ਇਕੱਲੀ ਸਰਕਾਰ ਹੀ ਨਹੀਂ ਕਰਦੀ, ਸਾਡੀ ਜਿਹੜੀ ਸਰਕਾਰ ਦਾ ਵਿਰੋਧੀ ਦਲ ਹੈ ਉਹ ਵੀ ਕਰੀ ਜਾਂਦਾ। ਦੇਖੋ ਦਿਲਚਸਪ ਗੱਲ ਹੈ ਜੀ। ਬਿਲਕੁਲ ਜੀ, ਇੱਥੋਂ ਤਾਂ ਹੀ ਸਾਰੇ ਕਹਿੰਦੇ ਵੀ ਸਾਰੀ ਦਾਲ ਹੀ ਕਾਲੀ ਹੋਈ ਪਈ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਤਰੱਕੀ ਲਈ ਸਿਪਾਹੀ ਨੇ ਹੀ ਮਾਲਖਾਨੇ ਚੋਂ ਕਾਰਤੂਸ ਦੀ ਚੋਰੀ ਕਰ ਲਈ। ਇਹ ਸਿਪਾਹੀ ਜੀ ਵਿਜੇ ਕੁਮਾਰ ਸੀ ਸ਼ਾਇਦ ਇਹਦਾ ਨਾਮ, ਤੇ ਇਹਨੇ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਪਠਾਨਕੋਟ ਦੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪੰਜਾਬ ਦੇ ਵਿੱਚ, ਇਹਨੇ ਕਿਹਾ ਕਿ ਵਗਦੀ ਗੰਗਾ 'ਚ ਆਪਾਂ ਵੀ ਹੱਥ ਧੋ ਲਈਏ। ਦੇਖੋ ਨਾ ਹੁਣ ਸਾਰਿਆਂ ਨੂੰ ਸ਼ੱਕੀ ਲੋਕ ਦਿਖ ਰਹੇ ਆ। ਕੋਈ ਗੁਰਦਾਸਪੁਰੋਂ ਕਹਿ ਰਿਹਾ, ਕੋਈ ਪਠਾਨਕੋਟ ਤੋਂ ਕਹਿ ਰਿਹਾ, ਕੋਈ ਅੱਗੇ ਤੋਂ ਪਟਿਆਲੇ ਤੋਂ ਕਹਿ ਰਿਹਾ। ਹੁਣ ਸਾਰੇ ਲੋਕ ਹੀ ਉਹ ਕਹੀ ਜਾਂਦੇ ਆ ਜੀ ਮੈਂ ਉੱਥੇ ਵੇਖੇ ਸੀਗੇ 2 ਗੰਨੇ 'ਚ ਵੜ ਗਏ, 2 ਗੰਨੇ ਦੇ ਖੇਤ 'ਚ ਵੜ ਗਏ, 2 ਪਪੂਲਰਾਂ ਦੇ ਵਿੱਚ ਦੀ ਲੰਘ ਗਏ, 2 ਚਰੀ ਦੇ ਵਿੱਚ ਦੀ ਹੋ ਗਏ, 2 ਦਰਿਆ ਨੂੰ ਹੋ ਗਏ। ਸਾਰੇ ਹੀ ਕਹੀ ਜਾਂਦੇ ਆ ਤੇ ਜਦੋਂ ਆਉਂਦੇ ਆ ਉਦੋਂ ਸਾਰੇ ਹੀ ਸੌਂ ਜਾਂਦੇ, ਉਦੋਂ ਕਿਸੇ ਨੂੰ ਨਹੀਂ ਦਿਖਦਾ। ਉਸੇ ਤਰ੍ਹਾਂ ਇਹ ਸਿਪਾਹੀ ਦਾ ਹਾਲ ਸੀਗਾ। ਸਿਪਾਹੀ ਨੇ ਸੋਚਿਆ ਕਿ ਚਲੋ ਆਪਾਂ ਇਹ ਸਸਪੈਂਡ ਹੋ ਗਿਆ ਸੀ 2 ਮਹੀਨੇ ਪਹਿਲਾਂ। ਇਹਨੇ ਕਿਹਾ ਕਿ ਨਾਲੇ ਤਾਂ ਆਪਾਂ ਬਹਾਲ ਹੋ ਜਾਵਾਂਗੇ, ਨਾਲੇ ਤਰੱਕੀ ਪਾ ਲਵਾਂਗੇ। ਇਹਨੇ ਇੱਕ ਸਕੀਮ ਲਾਈ, ਇਹਨੇ ਜੁਗਾੜ ਫਿੱਟ ਕੀਤਾ। ਮਾਲਖਾਨੇ ਦੇ ਵਿੱਚੋਂ 147 ਜਾਂ SLR ਦੇ ਕੁਛ ਇਹਨੇ ਰਾਉਂਡ ਚੱਕੇ, ਕਾਰਤੂਸ ਚੱਕੇ, ਲਿਫਾਫੇ 'ਚ ਪਾਏ, ਜਾ ਕੇ ਆਪ ਹੀ ਜਾ ਕੇ DIG ਦੇ ਮੇਜ਼ ਤੇ ਰੱਖ ਦਿੱਤੇ ਜੀ। ਮੈਂ ਤੁਰਿਆ ਜਾਂਦਾ ਸੀ ਮੱਥਾ ਟੇਕ ਕੇ। ਇੱਕ ਤੇ ਇਹ ਜਿਹੜੇ ਪੁਲਿਸ ਵਾਲੇ ਅੱਜ ਕੱਲ੍ਹ ਮੱਥਾ ਬੜਾ ਟੇਕਦੇ ਆ, ਚਲਵਿੰਦਰ ਸਿੰਘ ਵੀ ਮੱਥਾ ਟੇਕ ਕੇ ਆਉਂਦਾ ਸੀ। ਇਹ ਵੀ ਕਹਿੰਦਾ ਜੀ ਮੈਂ ਮੱਥਾ ਟੇਕ ਕੇ ਧਾਰਮਿਕ ਜਗ੍ਹਾ ਤੋਂ ਵਾਪਸ ਆ ਰਿਹਾ ਸੀ ਤੇ ਮੇਰੇ ਪੈਰ ਨਾਲ ਇਹ ਲਿਫਾਫਾ ਟਕਰਾਇਆ। ਮੈਂ ਜਦੋਂ ਖੋਲ ਕੇ ਵੇਖਿਆ ਤੇ ਖਤਰਨਾਕ ਕਾਰਤੂਸ ਸੀਗੇ। ਸੋ ਮੈਂ ਸੋਚਿਆ ਕਿ ਤੁਹਾਨੂੰ ਜਾ ਕੇ ਸੂਚਿਤ ਕਰਾਂ। ਥੋੜਾ ਜਿਹਾ ਸ਼ੱਕ ਪੈ ਗਿਆ। ਉਹਨੇ CI ਸਟਾਫ ਵਾਲੇ ਸੱਦ ਕੇ ਉਹਨੇ ਕਿਹਾ ਕਿ ਥੋੜਾ ਜਿਹਾ ਇਹਦੇ ਤੇ ਵੀ ਪੁੱਛਗਿੱਛ ਕਰ ਲਓ ਜਿਵੇਂ ਆਪਾਂ ਦੂਜਿਆਂ ਤੋਂ ਕਰਦੇ ਹਾਂ। ਜਦੋਂ CI ਸਟਾਫ ਚਲੇ ਜਾ ਕੇ ਉਹਨੂੰ ਪੁੱਛਗਿੱਛ ਕੀਤੀ ਗਈ ਤੇ ਉਹ ਸਾਰਾ ਮਾਮਲਾ ਜਿਹੜਾ ਭੇਤ ਖੁੱਲ ਗਿਆ। ਇਹ ਵੈਸੇ ਸਿਪਾਹੀ ਪੁਲਿਸ ਵਾਲੇ ਪਹਿਲੀ ਵਾਰ ਨਹੀਂ ਇਸ ਤਰ੍ਹਾਂ ਕਰਦੇ ਫੜੇ ਗਏ। ਇੱਕ ਫਿਰੋਜ਼ਪੁਰ ਦਾ ਸ਼ੇਰ ਸਿੰਘ ਸੀਗਾ, ਉਹਦਾ ਨਾਂ ਹੌਲਦਾਰ ਸੀ ਕਿ ਸਿਪਾਹੀ ਸੀ, ਮੈਨੂੰ ਯਾਦ ਨਹੀਂ ਹੈ। ਉਹ ਪਤੰਦਰ ਪਤਾ ਨਹੀਂ ਕਿੰਨੇ 100 ਗ੍ਰਾਮ ਹੈਰੋਇਨ ਕੱਢ ਕੇ ਵੇਚ ਗਿਆ। ਪੁਲਿਸ ਵਾਲਿਆਂ ਨੇ ਰੱਖੀ ਸੀਗੀ ਮਾਲਖਾਨੇ ਦੇ ਵਿੱਚ ਤੇ ਜਦੋਂ ਉਹ ਪੇਸ਼ ਕਰਨੀ ਸੀਗੀ ਤਾਂ ਉੱਥੇ ਕੱਖ ਵੀ ਨਹੀਂ, ਖਾਲੀ ਲਿਫਾਫਾ ਸੀ। ਉਹਨਾਂ ਨੇ ਆਖਿਆ ਕਿ ਹੈਰੋਇਨ ਕੌਣ ਲੈ ਗਿਆ। ਪਤਾ ਲੱਗਿਆ ਬਾਅਦ ਚ ਕਿ ਉਹ ਪੰਜਾਬ ਪੁਲਿਸ ਦਾ ਸ਼ੇਰ ਹੈ ਜਿਹੜਾ ਉਹ ਮਾਲਖਾਨੇ ਚ ਚੋਰੀ ਕਰਕੇ ਅੱਗੇ ਤਸਕਰਾਂ ਨੂੰ ਫਿਰ ਵੇਚਿਆ। ਜਿੰਨਾ ਆਇਆ ਸੀ ਮਾਲ ਉਹਨਾਂ ਕੋਲ ਸ਼ੇਰ ਸਿੰਘ ਨੇ ਫਿਰ ਪਹੁੰਚਾ ਦਿੱਤਾ ਜੀ। ਸ਼ੇਰ ਸਿੰਘ ਨੇ ਸ਼ੇਅਰ ਲੈ ਲਿਆ ਜੀ ਉਹਦੇ ਵਿੱਚੋਂ। ਬਾਅਦ ਦੇ ਵਿੱਚ ਇਹ ਬਹੁਤ ਜ਼ਿਆਦਾ ਇਹ ਚੀਜ਼ਾਂ ਨਿਕਲ ਰਹੀਆਂ ਵੀ ਪੁਲਿਸ ਦੀਆਂ ਇੱਦਾਂ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਬਹੁਤ ਜ਼ਿਆਦਾ ਹੋ ਰਹੀਆਂ ਵੀ ਖਾਸ ਕਰਕੇ ਝੂਠ ਇਹਨਾਂ ਦਾ ਬਹੁਤ ਜ਼ਿਆਦਾ ਨਿਕਲ ਰਿਹਾ ਹੈ। ਹੁਣ ਹੈ ਹੀ ਝੂਠ ਹੈ ਜੀ। ਪੁਲਿਸ ਦੀ ਕਹਾਣੀ ਹੈ ਜਿਹੜੀ ਉਹਦੇ ਚ ਤਕਰੀਬਨ ਜੇ ਵਾਕਿਆ ਇੱਕ ਸੱਚੀ ਘਟਨਾ ਵੀ ਹੋਵੇ ਤੇ ਉਹਦੇ ਵਿੱਚ ਵੀ ਜਿਹੜੀ ਕਹਾਣੀ ਦਰਸਾਈ ਜਾਂਦੀ ਉਹਦੇ ਵਿੱਚ ਵੀ 75-80% ਝੂਠ ਬੋਲ ਹੀ ਦਿੰਦੇ। ਸਕ੍ਰਿਪਟ ਜਿਹੜੀ ਹੁੰਦੀ ਆ ਵਿੱਚ 70-80% ਮਸਾਲਾ ਜਿਹੜਾ ਇਹਨਾਂ ਦਾ ਹੁੰਦਾ ਝੂਠਾ ਹੀ ਹੁੰਦਾ। ਪਿੱਛੇ ਤੁਸੀਂ ਦੇਖਿਆ ਹੋਣਾ ਜਦੋਂ ਨਸ਼ਾ ਵਿਰੋਧੀ ਇਹਨਾਂ ਨੇ ਮੁਹਿੰਮ ਛੇੜੀ ਸੀਗੀ, ਇਹਨਾਂ ਦੀਆਂ ਉਦੋਂ 15 ਕਿ 16 ਹਜ਼ਾਰ FIR ਦਰਜ ਹੋਈਆਂ ਸੀ ਇਹਨਾਂ ਵੱਲੋਂ।
ਤੇ ਉਹ ਸਾਰੀਆਂ ਇੱਕ RTI ਰਾਹੀਂ ਮੰਗੀਆਂ, ਕਿਸੇ ਨੇ ਸੂਚਨਾ ਕਿ FIR ਦੀਆਂ ਕਾਪੀਆਂ ਦਿਓ, ਤੇ ਉਹ ਕਿੰਨੇ ਹਜ਼ਾਰ ਕਾਪੀ ਜਿਹੜੀ ਆਈ ਉਹਦੇ 'ਚ ਇੱਕ ਹੀ ਗੱਲ ਲਿਖੀ ਸੀਗੀ ਜੀ, ਨਾਕਾ ਲੱਗਾ ਸੀਗਾ, ਦੋਸ਼ੀ ਨੂੰ ਹੱਥ ਕੀਤਾ, ਉਹਨੇ ਰੁਕਣ ਤੇ ਭੱਜਿਆ, ਉਹ ਸੱਜੇ ਪਾਸੇ ਭੱਜਿਆ, ਜਾ ਕੇ ਤਲਾਸ਼ੀ ਲਈ, ਉਹਦੇ ਖੱਬੇ ਬਾਂਹ ਦੇ ਨਾਲ ਝੋਲਾ ਸੀ, ਝੋਲੇ ਦੇ ਵਿੱਚੋਂ ਬਰਾਮਦਗੀ ਹੋਈ। ਸਾਰੀ FIR ਦੇ ਵਿੱਚ ਹੀ ਉਹ ਕਹਾਣੀ ਸੀ। ਅੱਛਾ ਜੀ, ਸੱਜੇ ਪਾਸੇ ਭੱਜਿਆ ਹੀ ਨਹੀਂ, ਸੱਜੇ ਪਾਸੇ ਭੱਜਿਆ ਹੀ ਨਹੀਂ, ਉਹਦਾ ਝੋਲਾ ਦੂਜੀ ਬਾਂਹ 'ਚ ਗਿਆ ਹੀ ਨਹੀਂ ਜੀ। ਸੋ ਇਹ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਕਹਾਣੀਕਾਰ ਆ, ਜਿਹੜੇ ਪੁਲਿਸ ਵਾਲਿਆਂ ਦੇ, ਉਹ ਕਿੱਦਾਂ ਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਇੱਕ ਕੱਲ ਪਰਸੋਂ ਦਾ ਜਿਹੜਾ ਇਸ਼ਤਿਹਾਰ ਇੱਕ ਬਹੁਤ ਸੀਗਾ ਵੀ ਗੁਰਦੁਆਰਾ ਸਾਹਿਬ ਕੋਈ ਠੇਕੇ ਤੇ ਦੇਣ ਦਾ ਮਾਮਲਾ ਆ, ਉਹ ਸਾਜ਼ਿਸ਼ ਦਾ ਕਹਿੰਦੇ ਕਾਰਨਾਮਾ ਨਿਕਲਿਆ। ਹਾਂ ਬਿਲਕੁਲ ਜੀ, ਉਹ ਗੁਰਦੁਆਰੇ ਦਾ ਕੱਲ ਜਿਹੜਾ ਇਸ਼ਤਿਹਾਰ ਸੀਗਾ ਜਦੋਂ ਵਾਇਰਲ ਹੋਇਆ ਸੋਸ਼ਲ ਮੀਡੀਆ ਤੇ, ਤਾਂ ਇੱਕਦਮ ਜਿਹੜੀ ਚਰਚਾ ਬਹੁਤ ਵੱਡੇ ਪੱਧਰ ਤੇ ਚੱਲੀ ਸੋਸ਼ਲ ਮੀਡੀਆ ਤੇ, ਬਹੁਤ ਬਹੁਤ ਵੱਡੀ ਬਹਿਸ ਛਿੜ ਗਈ ਇੱਕ ਇਸ ਤਰ੍ਹਾਂ ਦੇ ਮਾਮਲੇ ਨੂੰ ਲੈ ਕੇ, ਕਿਉਂਕਿ ਇਹ ਪਹਿਲਾ ਮਾਮਲਾ ਸੀਗਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਕਿ ਇਸ਼ਤਿਹਾਰ ਜਾਰੀ ਹੋਇਆ ਬਕਾਇਦਾ ਕਿ ਫਲਾਣੇ ਥਾਂ ਤੇ, ਫਿਰੋਜ਼ਪੁਰ ਸੀਗਾ ਸ਼ਾਇਦ, ਉਹ ਕੋਈ ਬਸਤੀ ਹੈ ਨਿਜ਼ਾਮਦੀਨ, ਉਹਦਾ ਗੁਰਦੁਆਰਾ ਹੈ ਸੰਗਤਸਰ, ਉਸ ਗੁਰਦੁਆਰੇ ਨੂੰ ਆ ਕੇ ਠੇਕੇ ਤੇ ਲੈ ਲਿਆ ਗਿਆ ਜੀ 150 ਲੱਖ ਰੁਪਏ ਦੇ ਵਿੱਚ 2 ਸਾਲਾਂ ਲਈ ਠੇਕੇ ਤੇ ਲਿਆ ਗਿਆ। SDO ਕੋਈ ਬਲਵਿੰਦਰ ਸਿੰਘ ਸੀ, ਬਿਜਲੀ ਕਰਮਚਾਰੀ, ਉਹ ਤੇ ਉਹ ਗ੍ਰੰਥੀ ਦਾ ਨਾਮ ਦਿੱਤਾ ਗਿਆ ਸੀਗਾ, ਬਕਾਇਦਾ ਉਹਨਾਂ ਦੇ ਨੰਬਰ ਵੀ ਦਿੱਤੇ ਗਏ ਕਿ ਇਹ ਦੋਨਾਂ ਨੇ ਜਿਹੜਾ ਗੁਰਦੁਆਰਾ ਠੇਕੇ ਤੇ ਲੈ ਲਿਆ ਤੇ ਅੱਗੇ ਹੁਣ ਇਹ ਆਪਦੀ ਕਮਾਈ ਹੈ ਜਿਹੜੀ ਆਪਦੀ ਦੁਕਾਨਦਾਰੀ ਚਲਾਉਣਗੇ। ਸੋ ਉਹ ਬਹੁਤ ਵੱਡੇ ਪੱਧਰ ਤੇ ਚਰਚਾ ਛਿੜ ਗਈ, ਪਰ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਹੁਣ ਸਾਜ਼ਿਸ਼ ਕਿਹਨੇ ਕੀਤੀ ਹੈ ਪਤਾ ਨਹੀਂ, ਕਿਉਂਕਿ ਕੱਲ ਇਹਨਾਂ ਦੋਵਾਂ ਨੇ ਜਿਹੜਾ ਮਾਮਲਾ ਦਰਜ ਕਰਵਾ ਦਿੱਤਾ ਪੁਲਿਸ ਦੇ ਕੋਲ। ਪੁਲਿਸ ਨੇ ਅਣਪਛਾਤੀ ਪ੍ਰਿੰਟਿੰਗ ਪ੍ਰੈਸ ਤੇ ਅਣਪਛਾਤੇ ਜਿਹੜੇ ਉਹਨੂੰ ਛਪਾਉਣ ਵਾਲੇ ਸੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਪਰ ਗੱਲ ਇਹ ਹੈਗੀ ਕਿ ਦੇਖੋ ਦੋਵਾਂ ਦੇ ਨੰਬਰ ਥੱਲੇ ਸੀ, ਮੈਂ ਦੇਖ ਰਿਹਾ ਸੀ ਕੱਲ, ਮੈਂ ਆਪਣੇ ਆਪ ਦੇਖ ਰਿਹਾ, ਮੈਂ ਉਸੇ ਸਮੇਂ ਫੋਨ ਕੀਤਾ ਤੇ ਉਹਨਾਂ ਨੇ ਸਾਰੀ ਕਹਾਣੀ ਦੱਸ ਦਿੱਤੀ ਸੀ ਕਿ ਬਾਈ ਜੀ ਆਹ ਕਹਾਣੀ, ਤੁਸੀਂ ਆ ਜਾਓ, ਆ ਕੇ ਦੇਖ ਲਓ, ਜੇ ਕੋਈ ਸੱਚਾਈ ਹੋਵੇ ਅਸੀਂ ਆਪਣਾ ਸਿਰ ਕਲਮ ਕਰਵਾਉਣ ਨੂੰ ਤਿਆਰ ਹਾਂ। ਤੇ ਦੂਜੇ ਪਾਸੇ ਸਾਡੇ ਲੋਕ, ਮੈਂ ਦੇਖ ਰਿਹਾ ਸੀਗਾ, ਜਿਹੜੇ ਸਾਡੇ ਆਪਣੇ ਲੋਕ ਹੈ, ਕਿਸੇ ਨੇ ਚੱਕ ਕੇ ਫੋਨ ਨਹੀਂ ਕੀਤਾ, ਪਹਿਲਾਂ ਸ਼ੇਅਰ ਕਰ ਦਿੱਤਾ ਉਸ ਨੂੰ, ਕਿਸੇ ਉਹ ਫੋਨ ਨੰਬਰ ਸੀ ਥੱਲੇ, ਫੋਨ ਨਹੀਂ ਕੀਤਾ ਪਰ ਸ਼ੇਅਰ ਪਹਿਲਾਂ ਕਰ ਦਿੱਤਾ। ਉਹਦਾ ਕੀ ਅਸਰ ਹੋਇਆ ਕਿ ਸਾਰੀ ਦੁਨੀਆ ਦੇ ਵਿੱਚ ਬਦਨਾਮੀ ਹੋਈ, ਔਰ ਖਾਸ ਤੌਰ ਤੇ ਜਿਹੜੇ ਸਿੱਖ ਵਿਰੋਧੀ ਲਾ ਲਓ, ਜਿਹੜੇ ਧੜੇ ਆ ਜਾਂ ਨਾਸਤਿਕ ਲਾਣਾ ਆ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਆਲੋਚਨਾ ਕੀਤੀ ਇਸ ਚੀਜ਼ ਦੀ ਕਿ ਇਹ ਦੇਖੋ ਆ ਕੀ ਹੋ ਰਿਹਾ। ਸੀ ਬਿਲਕੁਲ ਸਹੀ ਕਹਿੰਦੇ ਆ ਕਿ ਇਹਨਾਂ ਦੇ ਧਰਮ 'ਚ ਇਹ ਕੁਛ ਹੋ ਰਿਹਾ, ਪਰ ਸਾਡੇ ਲੋਕਾਂ ਨੇ ਆਪਣਾ ਜਲੂਸ ਆਪ ਹੀ ਕਢਵਾ ਲਿਆ, ਕਿਉਂਕਿ ਇੱਕ ਫੋਨ ਕਾਲ ਤੱਕ ਨਹੀਂ ਕੀਤੀ। ਜੇ ਫੋਨ ਕਾਲ ਕਰਕੇ ਸ਼ੇਅਰ ਕੀਤੀ ਜਾਂਦੀ ਚੀਜ਼ ਤਾਂ ਸ਼ਾਇਦ ਉਹ ਇੰਨੀ ਨਾ ਫੈਲਦੀ, ਪਰ ਉਹ ਜਿਹੜਾ ਕੋਈ ਸਾਜ਼ਿਸ਼ ਕਰਤਾ ਸੀ ਉਹ ਆਪਣੀ ਸਾਜ਼ਿਸ਼ ਦੇ ਵਿੱਚ ਤਕਰੀਬਨ ਕਾਮਯਾਬ ਹੋ ਗਿਆ। ਜੀ ਬਿਲਕੁਲ। ਇਹ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਦਾਂ ਦਾ ਜਿਹੜਾ ਕੂੜ ਪ੍ਰਚਾਰ ਬਹੁਤ ਹੋ ਰਿਹਾ, ਇੱਕ ਦੂਜੇ ਦੇ ਖਾਸ ਕਰਕੇ ਧਰਮ ਵਿਰੋਧੀ ਗੱਲਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਸੁਣਨ ਨੂੰ, ਦੇਖਣ ਨੂੰ ਜਿਹੜੀਆਂ ਮਿਲ ਰਹੀਆਂ। ਜਿੱਦਾਂ ਤੁਸੀਂ ਕਿਹਾ, ਜਾਂਚ ਪੜਤਾਲ ਕੋਈ ਨਹੀਂ ਹੁੰਦੀ, ਇੱਕ ਦੂਜੇ ਦੇ ਖਿਲਾਫ ਬਹੁਤ ਜ਼ਿਆਦਾ। ਜੀ ਦੇਖੋ ਜੇ ਤੇ ਸੱਚਾਈ ਹੁੰਦੀ, ਕਹਾਣੀ 'ਚ ਸੱਚਾਈ ਹੁੰਦੀ, ਤਾਂ ਇਹਨਾਂ ਦੋਨਾਂ ਬੰਦਿਆਂ ਨੂੰ ਪਹਿਲੀ ਗੱਲ ਤੇ ਲੋਕਾਂ ਨੇ ਕੁੱਟ ਕੇ ਕਮਲੇ ਕਰ ਦੇਣਾ ਸੀ, ਦੂਜੀ ਗੱਲ ਇਹਨਾਂ ਤੇ ਕੇਸ ਬਣਾ ਦੇਣਾ ਸੀ। ਹੁਣ SGPC ਜਾਂ ਜਿਹੜੇ ਸਾਡੇ ਰਹਿਬਰ ਹੈਗੇ ਨੇ, ਧਾਰਮਿਕ ਰਹਿਬਰ, ਉਹਨਾਂ ਨੂੰ ਨਹੀਂ ਚਾਹੀਦਾ ਕਿ ਜਿਸ ਬੰਦੇ ਨੇ ਏਡਾ ਕੂੜ ਪ੍ਰਚਾਰ ਕੀਤਾ ਉਹਨਾਂ ਤੇ ਮਾਮਲਾ ਦਰਜ ਕਰਵਾਉਣ, ਇੱਕ ਬਕਾਇਦਾ ਕੋਈ ਕਮੇਟੀ ਬਣਾ ਕੇ, ਕਿ ਕੱਲ ਨੂੰ ਇਸ ਤਰ੍ਹਾਂ ਤਾਂ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਪਤਾ ਕਿ ਲਾਗਡਾਟ ਹੁੰਦੀ ਕਮੇਟੀਆਂ ਦੀ ਦੂਸਰੇ ਧੜੇ ਨਾਲ, ਕੱਲ ਨੂੰ ਫੇਰ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਸ਼ਰਾਰਤ ਕਰ ਦੇਵੇਗਾ। ਜੀ ਬਿਲਕੁਲ ਬਹੁਤ ਇਹਤਿਆਤ ਵਰਤਣ ਦੀ ਜ਼ਰੂਰਤ ਆ। ਤੇ ਅਗਲੇ ਜਿਹੜੇ ਆਪਾਂ ਗੱਲ ਕਰੀਏ, ਕੇਂਦਰ ਦੇ ਸਰਵੇ ਦੇ ਵਿੱਚ ਪੰਜਾਬ ਦੇ ਨਸ਼ੇ ਦੇ ਜਿਹੜੇ ਕਾਲੇ ਖੁਲਾਸੇ, ਅਸਲ ਦੇ ਵਿੱਚ ਇਹ ਜਿਹੜਾ ਸਰਵੇ ਸੀਗਾ ਜੀ, ਇਹ ਅੱਜ ਤੋਂ 6-7 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀਗਾ। ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਸੰਸਥਾ ਹੈ, ਕੇਂਦਰ ਦੀ ਸੰਸਥਾ, ਹੁਣ ਮੈਂ ਨਾਂ ਨਹੀਂ ਲੈ ਸਕਦਾ ਉਹਦਾ, ਮੈਨੂੰ ਉਹਦੇ ਅਫਸਰ ਨੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਸਰਵੇ ਸਾਡੇ ਮਾਰਫਤ ਕਰਵਾਇਆ ਜਾ ਰਿਹਾ, ਕੇਂਦਰ ਡਾਟਾ ਇਕੱਠਾ ਕਰ ਰਹੀ ਹੈ। ਉਦੋਂ ਮੱਥਾ ਸਾਡੇ ਵਰਗਿਆਂ ਦਾ ਠਣਕਿਆ ਸੀਗਾ ਕਿ ਸ਼ਾਇਦ ਇਹ ਹੋ ਸਕਦਾ, ਕਿਉਂਕਿ ਉਦੋਂ ਪਤੀ ਪਤਨੀ ਵਾਲਾ ਰਿਸ਼ਤਾ ਨਾ ਥੋੜਾ ਜਿਹਾ ਤਰੇੜਿਆ ਪਿਆ ਸੀ, ਤੇ ਏਦਾਂ ਲੱਗਦਾ ਸੀਗਾ ਕਿ ਸ਼ਾਇਦ ਇਹ ਆંકੜਾ ਇਸ ਲਈ ਇਕੱਠਾ ਕੀਤਾ ਜਾ ਰਿਹਾ ਕਿ ਜੇਕਰ ਕੱਲ ਨੂੰ ਅਕਾਲੀ ਦਲ ਨਾਲੋਂ ਭਾਜਪਾ ਵੱਖ ਹੁੰਦੀ ਹੈ ਤਾਂ ਇਹ ਆંકੜੇ ਜਨਤਕ ਕੀਤੇ ਜਾਣਗੇ ਕਿ ਨਸ਼ੇ ਦੇ ਮੁੱਦੇ ਤੇ ਜਿਹੜੀ ਹੈ ਉਹ ਸਿਆਸਤ ਹੋ ਸਕੇ। ਪਰ ਬਾਅਦ ਦੇ ਵਿੱਚ ਹੁਣ ਇਹ ਮਾਮਲਾ ਜਿਹੜਾ ਪਹਿਲਾਂ ਹੀ ਜਨਤਕ ਕਰ ਦਿੱਤਾ ਗਿਆ, ਤੇ ਉਹ ਜਿਹੜੀ ਗੱਲ ਕਹੀ ਸੀਗੀ ਉਸ ਅਫਸਰ ਨੇ ਮੈਨੂੰ ਨਿੱਜੀ ਤੌਰ ਤੇ, ਉਹ ਵਾਕਿਆ ਹੀ ਸੱਚ ਹੋਈ ਕਿ ਜਿਹੜਾ ਸਰਵੇ ਸੀ ਉਹ ਹੋਇਆ, ਪੰਜਾਬ ਦੇ ਵਿੱਚ ਸਰਵੇ ਹੋਇਆ,
ਤੇ ਉਸ ਸਰਵੇ ਦੇ ਵਿੱਚ ਜਿਹੜੇ ਖੁਲਾਸੇ ਹੋਏ ਉਹ ਬੜੇ ਕਾਲੇ ਖੁਲਾਸੇ ਹੋਏ ਆ। ਹੁਣ ਜਨਤਕ ਤਾਂ ਹੋ ਗਿਆ ਉਹ ਸਰਵੇ, ਤੇ ਇਸ ਕਰਕੇ ਉਸ ਸਰਵੇ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਉਹ ਦੇਖ ਕੇ ਵਾਕਈ ਚਿੰਤਾ ਹੁੰਦੀ ਹੈ, ਰੂਹ ਕੰਬਦੀ ਹੈ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਬਹੁਤ ਖਤਰਨਾਕ ਜਿਹੜਾ ਜਿਵੇਂ ਕਹਿ ਲਈਏ, ਮੈਂ ਤਾਂ ਸਮਝਦਾ ਕਿ ਅੱਤਵਾਦ ਦੀ ਸਾਰੇ ਚਿੰਤਾ ਕਰਦੇ ਪਏ ਆ, ਪਰ ਜਿਹੜਾ ਇਹ ਅੱਤਵਾਦ, ਨਸ਼ੇ ਵਾਲਾ ਅੱਤਵਾਦ ਪੰਜਾਬ ਦੇ ਵਿੱਚ ਆਇਆ, ਉਹਨਾਂ ਨੁਕਸਾਨ ਤੇ ਸ਼ਾਇਦ ਦੂਜਾ ਅੱਤਵਾਦ ਕਰ ਵੀ ਨਹੀਂ ਸਕਦਾ, ਕੀਤਾ ਵੀ ਨਹੀਂ ਹੋਏਗਾ ਜਿੰਨਾ ਇੱਥੇ ਹੋ ਰਿਹਾ। ਇਹ ਜਿਹੜਾ ਕੇਂਦਰ ਨੇ ਸਰਵੇ ਕਰਾਇਆ ਏਮਸ ਦੇ ਡਾਕਟਰਾਂ ਵੱਲੋਂ, ਏਮਸ ਦੀਆਂ ਟੀਮਾਂ ਦੀ ਨਿਗਰਾਨੀ ਦੇ ਵਿੱਚ ਕਰਾਇਆ ਗਿਆ, ਤੇ ਸਿਰਫ 10 ਜ਼ਿਲ੍ਹਿਆਂ ਦੇ ਵਿੱਚ ਹੋਇਆ, ਹਾਲੇ ਤੱਕ ਇਹ 10 ਜ਼ਿਲ੍ਹਿਆਂ ਦੇ ਵਿੱਚ ਹੋਇਆ। ਤੇ 10 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਰਿਪੋਰਟ ਆਈ ਹੈ ਉਹ ਕਹਿੰਦੇ ਨੇ ਜੀ ਕਿ 83% ਤੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਨਸ਼ਾ ਕਰਦੇ ਆ। 83%, 83% ਜਿਹੜੇ 10 ਜ਼ਿਲ੍ਹਿਆਂ ਦਾ ਇਹ ਸਰਵੇ ਮੈਂ ਵਾਰ-ਵਾਰ ਕਰ ਰਿਹਾ। ਤੇ ਉਹ ਕਹਿੰਦੇ ਜੀ ਕਿ ਨਸ਼ਾ ਕਰਨ ਵਾਲਿਆਂ ਦੇ ਵਿੱਚੋਂ 21% ਜਿਹੜੇ ਨੌਜਵਾਨ ਹੈ ਉਹ ਕਿਸਾਨ ਪਰਿਵਾਰਾਂ ਨਾਲ ਨੇ, ਤੇ 27%, ਇਹ ਵੀ ਅੰਕੜਾ ਇੱਕ ਆਪਣੇ ਆਪ ਚ ਚੁਕਾਉਣ ਵਾਲਾ, ਹੈਰਾਨ ਕਰਨ ਵਾਲਾ, ਕਿ 27% ਮਜ਼ਦੂਰਾਂ ਦੇ ਜਿਹੜੇ ਬੱਚੇ ਆ, ਨੌਜਵਾਨ ਹੈ ਜਿਹੜੇ 27% ਉਹ ਨਸ਼ਾ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ 81% ਉਹ ਹੈਰੋਇਨ ਪੀਂਦੇ ਆ, ਤੇ ਹੈਰੋਇਨ ਦਾ ਖਰਚਾ ਰੋਜ਼ਾਨਾ ਦਾ ਇੱਕ ਨਸ਼ੇੜੀ ਹੈ ਜਿਹੜਾ ਔਸਤ 1400 ਰੁਪਇਆ ਖਰਚ ਰਿਹਾ, 1400 ਰੁਪਇਆ। ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ 1400 ਰੁਪਇਆ ਇੱਕ ਨਸ਼ੇੜੀ, ਜੇ ਮਜ਼ਦੂਰ ਦਾ ਬੇਟਾ ਉਹ ਕਰਦਾ ਨਸ਼ਾ ਹੈਰੋਇਨ ਦਾ, ਤਾਂ 1400 ਰੁਪਇਆ ਉਹਦੇ ਲਈ ਰੋਜ਼ਾਨਾ ਇਕੱਤਰ ਕਰਨਾ ਬਹੁਤ ਟਫ ਟਾਸਕ ਹੈ। ਤਾਂ ਉਹ ਫਿਰ 2 ਨੰਬਰ ਵਾਲੀ ਕੰਮ ਕਰੇਗਾ, ਚੋਰੀਆਂ ਕਰੇਗਾ, ਚਕਾਰੀਆਂ ਕਰੇਗਾ, ਡਕੈਤੀਆਂ ਕਰੇਗਾ। ਔਰ ਇਹੀ ਕਾਰਨ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਕ੍ਰਾਈਮ ਰੇਸ਼ੋ ਹੈ, ਅਪਰਾਧ ਦਰ ਹੈ, ਜੁਰਮ ਦਾ ਜਿਹੜਾ ਗ੍ਰਾਫ ਹੈ ਬਹੁਤ ਉੱਚਾ ਜਾ ਰਿਹਾ ਜੀ। ਇਹ ਰਿਪੋਰਟ ਹੈ ਜਿਹੜੀ ਸਾਰੀਆਂ ਚੀਜ਼ਾਂ ਨੂੰ ਖੋਲ ਕੇ ਰੱਖ ਦਿੰਦੀ ਹੈ। ਉਹ ਕਹਿੰਦੇ ਨੇ ਕਿ ਜਿਹੜੀ ਨਸ਼ੇ ਪੱਤੇ ਵਾਲੀਆਂ ਗੱਲਾਂ ਨੇ ਜਿਹੜੀਆਂ, ਉਹਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ 14-15% ਜਿਹੜੇ ਨਸ਼ੇੜੀ ਆ ਉਹ ਹੈਰੋਇਨ, ਡੋਡੇ, ਭੁੱਕੀ ਤੋਂ ਇਲਾਵਾ ਜਿਹੜੇ ਦੂਜੇ ਨਸ਼ੇ ਉਹ ਵੀ ਕਰਦੇ ਆ। ਇਹਦਾ ਮਤਲਬ ਮੈਡੀਕਲ ਨਸ਼ਾ। ਪੰਜਾਬ ਸਰਕਾਰ ਕਹਿੰਦੀ ਜੀ ਸਾਨੂੰ ਬਾਹਰੋਂ ਨਸ਼ਾ ਮਾਰਦਾ, ਪਰ ਉਹਨਾਂ ਨੇ ਕਿਹਾ ਕਿ ਬਹੁਤ ਵੱਡੇ ਪੱਧਰ ਤੇ, ਜਿੱਦਾਂ ਲਾ ਲਓ ਕਿ 2,32,000 ਨੌਜਵਾਨ ਹੈ, ਉਹ ਕਹਿੰਦੇ ਕਿ ਭੁੱਕੀ, ਡੋਡੇ ਤੇ ਹੈਰੋਇਨ ਖਾਂਦਾ ਹੈ। ਇਹ 10 ਜ਼ਿਲ੍ਹਿਆਂ ਦੇ ਵਿੱਚ ਭੁੱਕੀ, ਡੋਡੇ, ਚਲੋ ਹੈਰੋਇਨ ਤਾਂ ਬਾਹਰਲਾ ਕਹਿ ਸਕਦੇ ਹਾਂ ਕਿ ਬਾਹਰੋਂ ਆਉਂਦਾ ਹੈ, ਭੁੱਕੀ ਤੇ ਡੋਡੇ ਉਹ ਤੇ ਸਾਡੇ ਇੱਥੋਂ ਭਾਰਤ ਦੇ ਵਿੱਚ ਪੈਦਾ ਹੁੰਦਾ ਤੇ ਇੱਥੋਂ ਹੀ ਆਉਂਦਾ, ਇੱਥੇ ਹੀ ਵਿਕਦਾ, ਇੱਥੇ ਹੀ ਲੋਕ ਖਾਂਦੇ ਆ। ਸੋ ਪੰਜਾਬ ਸਰਕਾਰ ਦੀ ਵੀ ਪੋਲ ਖੁੱਲ ਗਈ ਹੈ, ਜਿਹੜੇ ਕਹਿੰਦੇ ਜੀ ਸਭ ਕੁਝ ਸਾਨੂੰ ਤੇ ਤਬਾਹੀ ਦੂਜੇ ਕਰਦੇ ਆ। ਸੋ ਆਪਣੇ ਘਰ ਦਾ ਕਿਲਾ ਵੀ ਸਰਕਾਰ ਤੋਂ ਮਜ਼ਬੂਤ ਨਹੀਂ ਹੋਇਆ। ਇਸ ਰਿਪੋਰਟ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ। ਹੁਣ ਜੇ ਗੱਲ ਕਰੀਏ, ਐਸਾ ਇੱਕ ਸਰਵੇ ਮੈਨੂੰ ਲੱਗਦਾ ਕਿ ਮੈਂ ਜੇ ਗਲਤ ਨਹੀਂ ਹੈ ਤਾਂ 2001 ਦੇ ਵਿੱਚ ਹੋਇਆ ਸੀਗਾ, ਪਿਛਲੇ ਵਾਰੀ ਕੇਂਦਰ ਨੇ ਉਹ ਕਰਾਇਆ ਸੀ ਪੂਰੇ ਮੁਲਕ ਦੇ ਵਿੱਚੋਂ। ਉਦੋਂ 3 ਲੱਖ ਨਸ਼ੇੜੀਆਂ ਦਾ ਅੰਕੜਾ ਸਾਹਮਣੇ ਆਇਆ ਸੀਗਾ, 3 ਲੱਖ ਦਾ। ਨੋਟ ਕਰਨ ਵਾਲੀ ਗੱਲ ਹੈ। ਤੇ ਅੱਜ ਜੇ 14-15 ਸਾਲਾਂ ਬਾਅਦ ਸਰਵੇ ਦੁਬਾਰਾ ਹੋਇਆ ਤੇ ਸਾਡੇ ਇਕੱਲੇ 10 ਜ਼ਿਲ੍ਹਿਆਂ ਦੇ ਵਿੱਚ ਹੀ ਉਦੋਂ ਜ਼ਿਆਦਾ ਜਿਹੜੇ ਨਸ਼ੇੜੀ ਹੈ, ਨਸ਼ੇਬਾਜ਼ ਹੈ, ਉਹ ਪਾਏ ਜਾ ਰਹੇ। ਇਹਦਾ ਮਤਲਬ ਕਿ ਅਸੀਂ ਸਾਰੇ ਮੁਲਕ ਦੇ ਬਰਾਬਰ ਖਪਤ ਇਕੱਲੇ ਪੰਜਾਬ ਦੇ ਵਿੱਚ ਕਰ ਰਹੇ ਹਾਂ। ਸੋ ਬਹੁਤ ਵੱਡੀ ਇੱਕ ਰਿਪੋਰਟ ਹੈ, ਬੜੀ ਚਿੰਤਾਜਨਕ ਸਥਿਤੀ ਹੈ। ਜੇ ਨਾ ਸੰਭਾਲੀ ਗਈ ਤਾਂ ਉਹ ਅੱਤਵਾਦ ਦੇ, ਜਿਹੜਾ ਅੱਤਵਾਦ ਹੈ ਜਾਂ ਜਿਹੜੀਆਂ ਬਿਮਾਰੀਆਂ ਮਹਾਮਾਰੀ ਕਹਿੰਦੇ ਆ ਜਿਹਨੂੰ ਆਪਾਂ, ਉਹਨਾਂ ਨਾਲੋਂ ਵੀ ਵੱਧ ਇਹ ਨੁਕਸਾਨ ਕਰ ਜਾਏਗਾ। ਜੀ ਬਿਲਕੁਲ ਜੀ, ਇਸ ਟਾਈਮ ਬਹੁਤ ਵੱਡੀ ਇੱਕ ਸਮੱਸਿਆ ਆ ਇਸ ਟਾਈਮ ਲੰਘ ਰਹੀ ਆ ਵੀ ਨੌਜਵਾਨਾਂ ਦੀ ਜਿਹੜੀ ਸਮਝ ਆ ਉਸਨੂੰ ਇਸ ਨਸ਼ਿਆਂ ਦੇ ਨਾਲ ਟੋਟਲ ਮਾਰਨ ਦੀ ਜਿਹੜੀ ਇਹ ਚੱਲ ਰਹੀਆਂ ਸਾਜ਼ਿਸ਼ਾਂ ਪੂਰੀਆਂ, ਉਸ ਦੇ ਵਿੱਚ ਉਹ ਕਾਮਯਾਬ ਵੀ ਹੁੰਦੇ ਨਜ਼ਰ ਆ ਰਹੇ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਫਰੇਟ ਲਾਈਨਰ ਆਫ ਸਾਲਟ ਲੇਕ ਸਿਟੀ ਯੂਟਾ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੇ ਤੁਸੀਂ ਟਰੱਕ ਲੈ ਸਕਦੇ ਹੋ। ਟਰੱਕਾਂ ਦਾ ਵੱਡਾ ਭੰਡਾਰ ਹੈ ਇਹਨਾਂ ਕੋਲ। ਫਰੇਟ ਲਾਈਨਰ ਤੇ ਕਾਸਕੇਡੀਆ ਦੇ ਟਰੱਕਾਂ ਦੇ ਵਿੱਚ ਸਪੈਸ਼ਲਿਟੀ ਹੈ ਇਹਨਾਂ ਦੀ। ਹਰ ਤਰ੍ਹਾਂ ਦੇ ਪ੍ਰਾਈਸ ਨੂੰ ਇਹ ਬੀਟ ਕਰਦੇ ਨੇ। ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਕਾਲ ਕਰੋ, ਇਹਨਾਂ ਦਾ ਨੰਬਰ 8018951313 801-895-1313। ਫਰੇਟ ਲਾਈਨਰ ਆਫ ਸਾਲਟ ਲੇਕ ਸਿਟੀ ਯੂਟਾ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇਹਨਾਂ ਨੇ ਅੱਜ ਦੇ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਸਪਾਂਸਰ ਕੀਤਾ। ਅਤੇ ਮਿੰਟੂ ਜੀ, ਜੇ ਆਪਾਂ ਹੁਣ ਅਗਲੀ ਗੱਲਬਾਤ ਵੱਲ ਜੇ ਆਪਾਂ ਵਧੀਏ, ਵੀ ਸਰਬੱਤ ਖਾਲਸਾ ਦੇ ਜਿਹੜੇ ਆਯੋਜਕ ਸੀਗੇ ਭਾਈ ਮੋਹਕਮ ਸਿੰਘ, ਉਹਨਾਂ ਨੂੰ ਜ਼ਮਾਨਤ ਮਿਲੀ। ਵੱਡੀ ਰਾਹਤ ਆਈ ਹੈ ਜੀ ਭਾਈ ਮੋਹਕਮ ਸਿੰਘ ਹੋਰਾਂ ਲਈ। ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਉਹਨਾਂ ਨੂੰ ਜਿਹੜੀ ਹੈ ਉਹ ਗ੍ਰਾਂਟ ਹੋ ਗਈ ਹੈ, ਜ਼ਮਾਨਤ ਮਿਲ ਗਈ ਹੈ। 2 ਦਿਨ ਤੱਕ ਮੈਨੂੰ ਲੱਗਦਾ ਬਾਹਰ ਆ ਜਾਣਗੇ ਉਹ।
ਨਾਲ ਹੀ ਇੱਕ ਭੁਪਿੰਦਰ ਸਿੰਘ ਜਿਹੜੇ NRI ਸੀਗੇ, ਸ਼ਾਇਦ ਮੈਨੂੰ ਲੱਗਦਾ USA ਤੋਂ ਸੀਗੇ ਜਾਂ UK ਤੋਂ ਸੀਗੇ, ਉਹਨਾਂ ਤੇ ਵੀ ਕੇਸ ਦਰਜ ਹੋਇਆ ਸੀ, ਉਹਨਾਂ ਨੂੰ ਵੀ ਨਾਲ ਜ਼ਮਾਨਤ ਮਿਲ ਗਈ ਹੈ, ਕਿਉਂਕਿ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਇਹ ਗੱਲ ਪਾਈ ਗਈ ਕਿ ਭੁਪਿੰਦਰ ਸਿੰਘ ਨੂੰ ਵੀ ਜਬਰਨੀ ਹੀ ਇਹਦੇ ਵਿੱਚ ਪਾ ਦਿੱਤਾ ਗਿਆ FIR ਦੇ ਵਿੱਚ। ਸੋ ਅਦਾਲਤ ਨੇ ਦੋਨਾਂ ਨੂੰ ਹੀ ਜ਼ਮਾਨਤ ਹੈ ਜਿਹੜੀ ਪ੍ਰਦਾਨ ਕਰ ਦਿੱਤੀ ਹੈ। ਹੁਣ ਦੋਵਾਂ ਲਈ ਰਾਹਤ ਨਹੀਂ ਹੈ ਜੀ, ਇਹ ਇੱਕ ਗਰਾਊਂਡ ਬਣ ਜਾਂਦਾ, ਜਿਵੇਂ ਮੰਨ ਲਓ ਇੱਕ ਕੇਸ ਦੇ ਵਿੱਚ, ਇੱਕ ਧਾਰਾ ਦੇ ਵਿੱਚ 5 ਜਾਂ 7 ਜਾਂ ਉਸ ਤੋਂ ਵੱਧ ਜਿਹੜੇ ਆ ਨਾਮਜ਼ਦ ਕੀਤੇ ਗਏ ਵਿਅਕਤੀ ਆ, ਤਾਂ ਜੇਕਰ ਇੱਕ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਜ਼ਮਾਨਤ ਦੇ ਆਧਾਰ ਤੇ ਦੂਸਰੇ ਦੇ ਵਕੀਲ ਵੀ ਜ਼ਮਾਨਤ ਲਾਉਂਦੇ ਆ ਕਿ ਜੇਕਰ ਇੱਕ ਨੂੰ ਇਸ ਸੇਮ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੈ ਤਾਂ ਦੂਸਰਾ ਹੱਕਦਾਰ ਕਿਉਂ ਨਹੀਂ। ਤਾਂ ਇਹਦਾ ਮਤਲਬ ਹੈ ਕਿ ਦੂਸਰਿਆਂ ਲਈ ਵੀ ਗਰਾਊਂਡ ਤਿਆਰ ਹੋ ਗਿਆ ਤੇ ਥੋੜੇ ਵਕਫੇ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜ਼ਮਾਨਤ ਹੈ ਜਿਹੜੀ ਮਿਲ ਜਾਵੇਗੀ। ਹੁਣ ਜ਼ਮਾਨਤ ਮਿਲਣ ਤੋਂ ਬਾਅਦ ਸਿੱਟੇ ਕੀ ਨਿਕਲਣਗੇ, ਇਹ ਗੱਲ ਦਿਲਚਸਪ ਆ। ਸਭ ਤੋਂ ਵੱਡੀ ਮੇਰੀ ਨਜ਼ਰੀਏ ਦੇ ਵਿੱਚ ਇਹ ਗੱਲ ਸੋਚਣ ਵਾਲੀ ਹੈ ਕਿ ਦੇਖੋ, ਸਰਬੱਤ ਖਾਲਸਾ ਦੇ ਯੋਜਕ ਆ, ਔਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਿਆਸੀ ਖਿਡਾਰੀ ਨਹੀਂ, ਉਹ ਵੀ ਸਿਆਸੀ ਤਾਂ ਨਹੀਂ ਹੈ, ਤਾਂ ਉਹ ਵੀ ਮੈਦਾਨ ਚ ਆਉਣਗੇ। ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਜਿਹੜਾ ਇਕੱਠ ਉਹਨਾਂ ਨੇ ਕਰਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਸਰਕਾਰ ਦੀਆਂ ਜਾਂ ਹੋਰ ਦੂਸਰੇ ਸਿਆਸੀ ਸੰਗਠਨ ਸੀ, ਉਹਨਾਂ ਦੀਆਂ ਚੂੜਾਂ ਹਿਲਾ ਦਿੱਤੀਆਂ ਸੀ ਕਿ ਉਹ ਜਿਹੜਾ ਇਕੱਠ ਸੀ, ਜਿਹੜੀ ਉਹਨਾਂ ਦੇ ਨਾਲ ਗਈ ਜਨਸ਼ਕਤੀ ਸੀ, ਆਧਾਰ ਤੇ ਉਹ ਜਿਹੜੇ ਪੰਜਾਬ ਦੇ ਸਿਆਸੀ ਸਮੀਕਰਨ ਹੈ ਉਹਨਾਂ ਨੂੰ ਪ੍ਰਭਾਵਿਤ ਕਰ ਸਕਣਗੇ ਜਾਂ ਨਾ। ਇਹ ਸਭ ਤੋਂ ਵੱਡੀ ਗੱਲ ਵੇਖਣੀ ਹੋਏਗੀ ਕਿ ਭਾਈ ਮੋਹਕਮ ਸਿੰਘ ਜਿਹੜੇ ਆਮ ਆਦਮੀ ਪਾਰਟੀ ਵੱਲ ਥੋੜਾ ਜਿਹਾ ਉਲਾਰ ਰੱਖਦੇ ਆ, ਹੋ ਸਕਦਾ ਹੈ, ਮੈਂ ਪੱਕਾ ਨਹੀਂ ਕਹਿੰਦਾ, ਕਿ ਹੋ ਸਕਦਾ ਹੈ ਕਿ ਕਿਸੇ ਪਾਰਟੀ ਨਾਲ ਜਾ ਕੇ ਉਹ ਇੱਕ ਫਰੰਟ ਕਾਇਮ ਕਰਨ। ਇਹ ਹੁਣ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਇਹ ਆਯੋਜਕ ਸਰਬੱਤ ਖਾਲਸਾ ਦੇ, ਉਹ ਜੋ ਇਹਨਾਂ ਨੂੰ ਸਮਰਥਨ ਮਿਲਿਆ ਸੀ ਉਸ ਨੂੰ ਇੱਕ ਸਿਆਸੀ ਪਾਵਰ ਵਜੋਂ, ਸਿਆਸੀ ਸ਼ਕਤੀ ਵਜੋਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ। ਜੀ ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਉੱਘੇ ਲੋਕ ਗਾਇਕ ਸ਼ਿੰਗਾਰਾ ਚਾਹਲ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਲਕੁਲ ਜੀ, ਮੇਰੇ ਲਈ ਵੀ ਬੜੀ ਖਬਰ ਹੈਰਾਨ ਕਰਨ ਵਾਲੀ ਸੀ। ਅੱਜ ਜਦੋਂ ਮੈਂ ਸਵੇਰੇ ਉੱਠਿਆ, ਕੱਲ ਮੇਰਾ ਪੇਪਰ ਸੀਗਾ, ਇਮਤਿਹਾਨ ਸੀਗਾ, ਤੇ ਮੈਂ ਰਾਤ ਲੇਟ ਸੁੱਤਾ ਤੇ ਤੜਕੇ ਵੇਲੇ ਨਾਲ ਜਦੋਂ ਉੱਠਿਆ ਤੇ ਇਹੀ ਖਬਰ, ਪਹਿਲੀ ਖਬਰ ਮੈਂ ਸੋਸ਼ਲ ਮੀਡੀਆ ਤੇ ਦੇਖੀ, ਫਿਰ ਉਸ ਤੋਂ ਬਾਅਦ ਇਹਦੀ ਪੁਸ਼ਟੀ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ ਜੀ। ਬਹੁਤ ਵਧੀਆ ਮੇਰੇ ਦੋਸਤ ਸੀਗੇ ਔਰ ਮੈਂ ਕਾਫੀ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਇਹਨਾਂ ਤੋਂ ਕਾਫੀ ਗਾਈਡੈਂਸ ਲੈਂਦੇ ਸੀਗੇ। ਤਾਂ ਇਹ ਹੈਰਾਨ ਕਰਨ ਵਾਲੀ ਗੱਲ ਸੀ ਕਿ ਛੇੜਛਾੜ ਦੇ ਮਾਮਲੇ 'ਚ ਸ਼ਿੰਗਾਰਾ ਚਾਹਲ ਵਰਗੇ ਜਿਹੜੇ ਅਧਿਆਪਕ ਵੀ ਆ ਔਰ ਉੱਘੇ ਲੋਕ ਗਾਇਕ, ਜਿਨ੍ਹਾਂ ਦੇ ਗਾਣੇ ਸੁਣਦੇ ਅਸੀਂ ਵੱਡੇ ਹੋਏ, ਇਨਕਲਾਬੀ ਗਾਣੇ ਖਾਸ ਤੌਰ ਤੇ ਇਹਨਾਂ ਨੇ ਗਾਏ। ਉਸ ਤੋਂ ਬਾਅਦ ਅਧਿਆਪਨ ਦਾ ਕਿੱਤਾ ਜਿਹੜਾ ਇਹਨਾਂ ਦਾ, ਉਹ ਵੀ ਬਹੁਤ ਸ਼ਾਨਦਾਰ ਰਿਹਾ। ਸੋਸ਼ਲ ਮੀਡੀਆ ਤੇ ਵੀ ਐਕਟਿਵ ਸੀਗੇ, ਕਦੇ ਇਸ ਤਰ੍ਹਾਂ ਦੀ ਕਿਆਸਰਾਈ ਲਾ ਨਹੀਂ ਸੀ ਸਕਦੇ, ਪਰ ਜੋ ਹੋਇਆ ਹੁਣ ਅਸੀਂ ਕਿਸੇ ਦੀ ਵਕਾਲਤ ਨਹੀਂ ਕਰ ਸਕਦੇ ਕਿ ਕੌਣ ਸੱਚਾ ਹੈ ਕੌਣ ਝੂਠਾ ਹੈ, ਪਰ ਆਪਣੇ ਆਪ ਦੇ ਵਿੱਚ ਇਹ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਉਹ ਸ਼ੰਕਾ ਖੜਾ ਕਰਦੀ ਹੈ, ਉਹ ਗੱਲ ਕੁਝ ਸਵਾਲ ਖੜੇ ਕਰਦੀ ਹੈ ਕਿ ਇੱਕ ਲੜਕੀ ਨੇ ਆਰੋਪ ਲਾਇਆ, ਇਲਜ਼ਾਮ ਲਾਇਆ ਬੱਚੀ ਨੇ ਕਿ ਇਹ ਅਸ਼ਲੀਲ ਹਰਕਤਾਂ ਕਰਦਾ ਸੀਗਾ ਸ਼ਿੰਗਾਰਾ ਚਾਹਲ। ਉਹਨੂੰ ਕਮਰੇ 'ਚ ਬੁਲਾ ਕੇ ਫਿਰ ਉਹਨੇ ਘਰੇ ਜਾ ਕੇ ਦੱਸਿਆ ਤੇ ਘਰਦਿਆਂ ਨੇ ਕਿਹਾ ਕਿ ਤੂੰ ਉਹ ਕਮਰੇ 'ਚ ਨਾ ਜਾਇਆ ਕਰ ਅਲੱਗ। ਉਹਨੇ ਜਵਾਬ ਦੇ ਦਿੱਤਾ। ਇਸ ਤੋਂ ਸ਼ਿੰਗਾਰਾ ਚਾਹਲ ਨੇ ਜਾ ਕੇ ਉਹਨਾਂ ਦੇ ਘਰੇ ਕਿਹਾ ਕਿ ਕੁੜੀ ਪੜ੍ਹਨ ਦੇ ਲਾਇਕ ਨਹੀਂ, ਇਹਨੂੰ ਹਟਾ ਲਓ। ਉਸ ਤੋਂ ਬਾਅਦ ਉਹਨਾਂ ਨੇ ਮਾਮਲਾ ਦਰਜ ਕਰਵਾ ਦਿੱਤਾ। ਜਦਕਿ ਜੇ ਆਪਾਂ ਸ਼ਿੰਗਾਰਾ ਚਾਹਲ ਦੇ ਕੁਛ ਦਿਨ ਪੁਰਾਣੇ ਸਟੇਟਸ ਦੇਖੀਏ ਜਿਹੜੇ ਉਹਨਾਂ ਨੇ ਪਾਏ ਆਪਦੇ ਪੇਜ ਤੇ, ਇਸ਼ਾਰਾ ਕਰਦੇ, ਕਹਿੰਦੇ ਜੀ ਕਿ ਸਾਡੇ ਸਕੂਲ ਨੂੰ ਨੈਸ਼ਨਲ ਜਿਹੜਾ ਹਾਈਵੇ ਅਥਾਰਟੀ ਹੈ ਉਹਦੇ ਵੱਲੋਂ ਕੁਝ ਪੈਸਾ ਮਿਲਣਾ, ਕਿਉਂਕਿ ਸਕੂਲ ਦੀ ਕੁਛ ਜਗ੍ਹਾ ਜਿਹੜੀ ਉਹ ਹਾਈਵੇ ਦੀ ਜਗ੍ਹਾ ਦੇ ਵਿੱਚ ਆ ਗਈ, ਐਕਵਾਇਰ ਕੀਤੀ ਗਈ ਹੈ। ਤਾਂ ਉਸ ਪੈਸੇ ਨੂੰ ਲੈ ਕੇ ਜਿਹੜਾ ਪੰਚਾਇਤ ਤੇ ਸਕੂਲ ਪ੍ਰਸ਼ਾਸਨ ਦੇ ਵਿੱਚ ਖਿੱਚੋਤਾਣ ਆ, ਤਾਂ ਹੋ ਸਕਦਾ ਕਿ ਮੈਂ ਜਿਹੜਾ ਬਲੀ ਦਾ ਬੱਕਰਾ ਬਣ ਜਾਵਾਂ। ਇੱਕ ਹੋਰ ਸਟੇਟਸ ਦੇ ਵਿੱਚ ਉਹ ਇਸ਼ਾਰਾ ਕਰਦੇ ਆ ਕਿ ਪੰਚਾਇਤ ਨੂੰ ਅਸੀਂ ਭਗਵੰਤ ਮਾਨ ਜਿਹੜੇ ਇਹਨਾਂ ਦੇ ਦੋਸਤ ਹੈ ਕਿ ਉਹਦੇ ਜ਼ਰੀਏ ਮੈਂ ਕੁਛ ਵਾਟਰ ਕੂਲਰ ਲਈ ਪੈਸੇ ਵੀ ਲੈ ਕੇ ਪੰਚਾਇਤ ਕੋਲੇ ਪਏ, ਉਹ ਪੈਸੇ ਵੀ ਨਹੀਂ ਵਰਤੇ ਗਏ ਤੇ ਉਲਟਾ ਮੇਰੀ ਜਿਹੜੀ ਸ਼ਿਕਾਇਤ ਹੈ SSP ਕੋਲ ਕਰ ਦਿੱਤੀ ਗਈ। ਇਸ ਤਰ੍ਹਾਂ ਦੇ 1-2 ਸਟੇਟਸ ਮੈਂ ਅੱਜ ਜਾ ਕੇ ਉਹਨਾਂ ਦੇ ਫੇਸਬੁੱਕ ਪ੍ਰੋਫਾਈਲ ਤੇ ਦੇਖਿਆ। ਥੋੜਾ ਜਿਹਾ ਖਿੱਚੋਤਾਣ ਦਾ ਇੱਕ ਮਿਲਦਾ ਇਸ਼ਾਰਾ ਕਿ ਪੰਚਾਇਤ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਚੱਲ ਰਹੀ ਸੀ। ਹਾਲਾਂਕਿ ਇਹ ਵੀ ਖਬਰਾਂ ਮੈਂ ਦੇਖ ਰਿਹਾ ਸੀਗਾ ਕਿ ਕੁਛ ਦਿਨ ਪਹਿਲਾਂ ਦੀਆਂ, ਜਦੋਂ ਕੋਈ ਪੰਚਾਇਤਾਂ 4-5 ਪਿੰਡਾਂ ਦਾ ਸਾਂਝਾ ਸਕੂਲ ਹੈ, ਉਹ 4-5 ਪਿੰਡਾਂ ਦੇ ਪਤਵੰਤੇ ਲੋਕ ਹੈ ਜਾ ਕੇ ਮਿਲੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨੂੰ ਅਧਿਆਪਕ ਨੂੰ ਬਦਲਿਆ ਜਾਵੇ, ਇਹਦਾ ਜਿਹੜਾ ਹਰਕਤਾਂ ਇਹਦੀਆਂ ਨਜਾਇਜ਼ ਹੈ, ਇਹਦਾ ਰਵੱਈਆ ਜਿਹੜਾ ਅੜਬ ਹੈ। ਸੋ ਇਹ ਖਿੱਚੋਤਾਣ ਤੇ ਪੁਰਾਣੀ ਸੀ, ਪਰ ਹੁਣ ਇਸ ਘਟਨਾ 'ਚ ਕਿੰਨੀ ਕੁ ਸੱਚਾਈ ਹੈ ਤੇ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਜਾਂ ਅਦਾਲਤ ਦੇ ਵਿੱਚ ਜਦੋਂ ਕੇਸ ਗਿਆ ਉਦੋਂ ਫੈਸਲਾ ਹੋਏਗਾ। ਪਰ ਇੱਕ ਵਾਰ ਇਸ ਤਰ੍ਹਾਂ ਲੱਗਦਾ ਕਿ
ਆਮ ਆਦਮੀ ਪਾਰਟੀ ਦੀ ਜਿਹੜੀ ਇਹ ਮਦਦ ਕਰਦੇ ਸੀਗੇ, ਜੀ ਕਿਤੇ ਨਾ ਕਿਤੇ ਉਹ ਵੀ ਪ੍ਰਭਾਵ ਗਿਆ, ਕਿਉਂਕਿ ਇਹਨਾਂ ਨੇ ਆਪ ਹੀ ਲਿਖਿਆ ਸੀ ਕਿ ਮੈਂ ਆਮ ਆਦਮੀ ਪਾਰਟੀ ਦਾ ਸਮਰਥਕ ਸੀਗਾ ਤੇ ਉਹ ਮੇਰੇ ਤੇ ਸ਼ਿਕਾਇਤ ਵੀ ਇਹੀ ਹੋਈ ਹੈ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ। ਸੋ ਇਸ ਤਰ੍ਹਾਂ ਦਾ ਵੀ ਸਟੇਟਸ ਇਹਨਾਂ ਨੇ ਪਾਇਆ ਹੋਇਆ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਗਲਤ ਹੈ, ਜਾਂਚ ਦਾ ਵਿਸ਼ਾ ਹੈ। ਪਰ ਇੱਕ ਸਵਾਲ ਜਿਹੜਾ ਸਭ ਤੋਂ ਵੱਡਾ ਸਵਾਲ ਆ ਜੀ ਉਹ ਇਹ ਹੈ ਕਿ ਜੇਕਰ ਸ਼ਿੰਗਾਰਾ ਚਾਹਲ ਗਲਤ ਸੀਗਾ ਤਾਂ ਫਿਰ ਉਹ ਘਰੇ ਕਿਉਂ ਗਿਆ ਕਿ ਇਸ ਬੱਚੀ ਨੂੰ ਸਕੂਲ ਆਉਣੋਂ ਹਟਾ ਲਵੋ। ਜਾਂ ਦੂਸਰੀ ਗੱਲ ਕਿ ਜੇਕਰ ਸ਼ਿਕਾਇਤ ਹੋ ਵੀ ਗਈ ਹੈ, ਸ਼ਿਕਾਇਤ ਕੀਤੀ ਹੈ ਕਿਸੇ ਨੇ, ਚਲੋ ਆਪਾਂ ਨਹੀਂ ਕਹਿੰਦੇ ਕੌਣ ਸੱਚਾ ਕੌਣ ਝੂਠਾ, ਤਾਂ ਪਹਿਲਾਂ ਇਨਕੁਆਇਰੀ ਹੋਣੀ ਚਾਹੀਦੀ ਹੈ। ਜੇਕਰ ਇਨਕੁਆਇਰੀ 'ਚ ਕੋਈ ਬੰਦਾ ਵਾਕਈ ਪੁਲਿਸ ਪਾਉਂਦੀ ਹੈ ਕਿ ਇਹ ਬੰਦਾ ਗ੍ਰਿਫਤਾਰੀ ਦਾ ਹੱਕਦਾਰ ਹੈ ਤਾਂ ਫਿਰ ਗ੍ਰਿਫਤਾਰੀ ਹੋਵੇ। ਅਚਨਚੇਤ ਇਸ ਤਰ੍ਹਾਂ ਦੀ ਸ਼ਿਕਾਇਤ ਜਾਂਦੀ, ਇਸ ਤਰ੍ਹਾਂ ਗ੍ਰਿਫਤਾਰੀ ਹੋ ਜਾਣੀ, ਫਿਰ ਉਹ ਪੰਨੂ ਵਾਲਾ ਮਾਮਲਾ ਹੀ ਆ ਜਾਂਦਾ ਅੱਖਾਂ ਦੇ ਸਾਹਮਣੇ ਕਿ ਇਸ ਤਰ੍ਹਾਂ ਦਾ ਜਿਹੜਾ ਹੋਣਾ ਉਹ ਆਪਣੇ ਆਪ ਹੀ ਸ਼ੱਕ ਸਵਾਲ ਖੜੇ ਕਰ ਦਿੰਦਾ ਕਿ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਗ੍ਰਿਫਤਾਰੀ ਕਰਕੇ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਕਰਨੀਆਂ ਉਹ ਆਪਣੇ ਆਪ 'ਚ ਸਵਾਲ ਬਣ ਜਾਂਦਾ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰੀਏ, ਅਵਾਰਾ ਕੁੱਤੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦਾ ਕਾਫੀ ਵਾਧਾ ਹੋਇਆ। ਲੋਕਾਂ ਨੇ ਕਈ ਏਰੀਆ ਦੀਆਂ ਸ਼ਿਕਾਇਤਾਂ ਵੀ ਕੀਤੀਆਂ। ਇੱਕ ਫੁੱਲਾਂ ਵਰਗਾ ਜਵਾਕ ਅਵਾਰਾ ਕੁੱਤਿਆਂ ਦੀ ਬਲੀ ਚੜਿਆ। ਦੇਖੋ ਜੀ, ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਪੰਜਾਬ ਦੇ ਸਿਰੇ ਦੋ ਮੁਸੀਬਤਾਂ ਜਿਹੜੀਆਂ ਬਹੁਤ ਭਾਰੀਆਂ ਪਈਆਂ ਨੇ, ਜਿਹੜੀਆਂ ਨਵੀਆਂ ਨੇ, ਹਾਲੇ ਇਹਨਾਂ ਤੇ ਕੋਈ ਖੁੱਲ੍ਹ ਕੇ ਚਰਚਾ ਨਹੀਂ ਹੁੰਦੀ, ਪਰ ਇਹ ਮੁਸੀਬਤਾਂ ਪੰਜਾਬ ਦੇ ਸਿਰ ਬਹੁਤ ਭਾਰੀਆਂ ਨੇ। ਜਿਹੜੀਆਂ ਆਵਾਰਾ ਪਸ਼ੂ ਦੇ ਝੁੰਡ ਨੇ ਉਹ ਤੇ ਫਸਲਾਂ ਖਾਂਦੇ ਆ, ਤੇ ਜਿਹੜੇ ਆਵਾਰਾ ਕੁੱਤਿਆਂ ਦੇ ਝੁੰਡ ਆ ਉਹ ਬੱਚੇ ਖਾਧੀ ਜਾਂਦੇ, ਬਜ਼ੁਰਗ ਖਾਧੀ ਜਾਂਦੇ ਆ। ਮੈਂ ਪਿਛਲੇ ਸਾਲ ਵੇਖਿਆ ਸੀਗਾ ਜੀ, ਇੱਕ ਘਟਨਾ ਇਹ ਵਾਪਰੀ ਕਿ ਕੋਈ ਔਰਤ ਨਰਮਾ ਚੁਗ ਰਹੀ ਸੀ। ਉਹ ਬੱਚਿਆਂ ਨੂੰ ਜਿਵੇਂ ਝੱਲੀ ਕਹਿ ਦਿੰਦੇ, ਝੋਲੀ ਕਹਿ ਦਿੰਦੇ, ਉਹਦੇ ਚ ਪਾ ਕੇ ਨਵ ਜੰਮੇ ਬੱਚੇ ਨੂੰ, ਥੋੜੇ ਮਹੀਨਿਆਂ ਦਾ ਸੀਗਾ, ਉਹਨੂੰ ਪਾ ਕੇ ਆਪ ਨਰਮਾ ਚੁਗਣ ਲੱਗੀ ਤੇ ਪਿੱਛੋਂ ਕੁੱਤੇ ਜਿਹੜੇ ਉਸ ਬੱਚੇ ਨੂੰ ਖਾ ਗਏ। ਇੱਕ ਬਜ਼ੁਰਗ ਸੀਗਾ, ਇਸ ਤਰ੍ਹਾਂ ਰਸਤੇ ਚੋਂ ਆ ਰਿਹਾ ਸੀਗਾ ਮੱਥਾ ਟੇਕ ਕੇ ਤੜਕੇ, ਤਾਂ ਉਹਨੂੰ ਨੋਚ ਲਿਆ ਗਿਆ। ਹੁਣ ਇਹ ਅਜਨਾਲਾ ਤੋਂ ਖਬਰ ਹੈ, ਬਹੁਤ ਪਿਆਰਾ ਬੱਚਾ ਸੀਗਾ, ਉਹਦੀ ਫੋਟੋ ਸਾਰਿਆਂ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ। ਅੰਗਦ ਵੀਰ ਉਹਦਾ ਨਾਂ ਸੀ। ਅਜਨਾਲਾ ਦਾ ਪਿੰਡ ਹਰੜ ਖੁਰਦ ਉਹਦਾ ਪਿੰਡ ਸੀਗਾ। ਉਹ ਘਰ ਉਹ ਬਾਹਰ ਕਿਤੇ ਖੇਡ ਰਿਹਾ ਸੀ। ਉਹਦੇ ਮਾਂ-ਬਾਪ ਜਿਹੜੇ ਆਪਦੇ ਕੰਮਾਂ ਕਾਰਾਂ 'ਚ ਲੱਗੇ ਸੀ, ਤਾਂ ਬਸ ਜਦੋਂ ਬਾਹਰ ਨਿਕਲ ਕੇ ਵੇਖਿਆ ਤੇ ਉਹ ਬੱਚਾ ਜਿਹੜਾ ਨੋਚਿਆ ਪਿਆ ਸੀਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਹੁਣ ਸਵਾਲ ਹੈ ਜੀ ਕਿ ਜੇ ਤਾਂ ਕੁੱਤੇ ਨੋਚਦੇ ਆ ਤਾਂ ਕੋਈ ਕਾਰਵਾਈ ਨਹੀਂ ਹੈ, ਤੇ ਜੇਕਰ ਕੁੱਤਿਆਂ ਨੂੰ ਕੋਈ ਮਾਰਦਾ ਹੈ ਤਾਂ ਕੇਸ ਬਣ ਜਾਂਦਾ ਹੈ। ਕਿਉਂਕਿ ਸਾਡੀ ਮੇਨਕਾ ਗਾਂਧੀ ਬੈਠੀ ਹੈ, ਹੁਣ ਉਹਨਾਂ ਦਾ ਲਾਡਲਾ ਤੇ ਜਿਹੜਾ ਜੈਡ ਸਿਕਿਉਰਿਟੀ 'ਚ ਕਮਾਂਡੋਆਂ ਦੇ ਘੇਰੇ ਥੱਲੇ ਹੈ, ਤੇ ਜਿਹੜੇ ਇਸ ਤਰ੍ਹਾਂ ਦੇ ਬੱਚੇ ਨੋਚੇ ਜਾਂਦੇ ਉਹਨਾਂ ਦਾ ਕੋਈ ਵੀ ਉਹਨਾਂ ਦਾ ਹੀਲਾ ਹਿਜਤ ਨਹੀਂ ਹੁੰਦੀ। ਤੇ ਘੱਟ ਤੋਂ ਘੱਟ ਕੁਛ ਨਾ ਇਸ ਤਰ੍ਹਾਂ ਦਾ ਕੁਛ ਸੋਚਿਆ ਜਾਵੇ। ਤੇ ਠੀਕ ਹੈ, ਚਲੋ ਜਾਨਵਰ ਆ, ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ, ਪਰ ਇਹਨਾਂ ਦੀ ਰੋਕਥਾਮ, ਕੋਈ ਇਹਨਾਂ ਦੀ ਆਬਾਦੀ ਘਟਾਉਣ ਲਈ ਕੋਈ ਨਸਬੰਦੀ ਦੀ ਯੋਜਨਾ, ਕੁਛ ਇਸ ਤਰ੍ਹਾਂ ਕਰਨ ਦੀ ਲੋੜ ਹੈ। ਜੇ ਇਸ ਤਰ੍ਹਾਂ ਹੀ ਕੁੱਤੇ ਵੱਧਦੇ ਚਲੇ ਗਏ, ਅਵਾਰਾ ਕੁੱਤੇ ਵੱਧਦੇ ਚਲੇ ਗਏ, ਤੇ ਉੱਥੇ ਘਰਾਂ 'ਚੋਂ ਬੱਚੇ ਧੂਕੇ ਲਿਆ ਜਾ ਕਰਨਗੇ ਤੇ ਘਰਾਂ 'ਚ ਆ ਕੇ ਖਾ ਜਾ ਕਰਨਗੇ। ਕਿਉਂਕਿ ਇਹ ਜਿਹੜੇ ਕੁੱਤੇ ਅਵਾਰਾ ਹੁੰਦੇ ਆ, ਇਹ ਮੁਰਦਾਖੋਰ, ਜਿੱਦਾਂ ਕਹਿ ਲਈਏ ਆਦਮਖੋਰ, ਮੁਰਦਾਖੋਰ ਬਣ ਜਾਂਦੇ ਆ। ਮੂੰਹ ਨੂੰ ਰੱਤ ਜਦੋਂ ਲੱਗ ਜਾਂਦੀ ਹੈ ਤਾਂ ਫਿਰ ਇਹ ਕੁੱਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕੁੱਤੇ ਉਹ ਕੁੱਤੇ ਨਹੀਂ ਰਹਿ ਜਾਂਦੇ, ਫਿਰ ਤੇ ਰਾਖਸ਼ ਬਣ ਜਾਂਦੇ ਆ। ਸੋ ਇਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰੀਏ, ਜਿਹੜੀ ਹੜਤਾਲ ਰਹੀ ਬੈਂਕ ਕਰਮਚਾਰੀਆਂ ਦੀ, ਕਿੰਨਾ ਕੁ ਪ੍ਰਭਾਵਿਤ ਰਿਹਾ ਕੰਮ? ਦੇਖੋ ਜੀ, ਇਹ ਸਰਕਾਰੀ ਬੈਂਕਾਂ ਦੀ ਹੜਤਾਲ ਸੀਗੀ, ਔਰ ਸਰਕਾਰੀ ਬੈਂਕਾਂ ਦੇ ਨਾਲ ਤੁਹਾਨੂੰ ਪਤਾ ਬਹੁਤ ਵੱਡਾ ਖਪਤਕਾਰ ਜੁੜਿਆ ਹੁੰਦਾ, ਬਹੁਤ ਵੱਡੀ ਤਾਦਾਦ ਦੇ ਵਿੱਚ। ਤੇ ਜਦੋਂ ਬੈਂਕਾਂ ਦੀ ਇਸ ਤਰ੍ਹਾਂ ਦੀ ਹੜਤਾਲ ਆਉਂਦੀ ਹੈ, ਕਿਉਂਕਿ ਜਿਹੜਾ ਵੀ ਬੰਦਾ ਅੱਜ ਛੋਟੇ ਤੋਂ ਛੋਟਾ ਲਾ ਲਈਏ, ਵੱਡੇ ਤੋਂ ਵੱਡਾ ਲਾ ਲਈਏ, ਉਹ ਬੈਂਕਿੰਗ ਦੇ ਨਾਲ ਜੁੜਿਆ ਹੋਇਆ, ਤੇ ਖਾਸ ਤੌਰ ਤੇ ਸਰਕਾਰੀ ਬੈਂਕਾਂ ਦੇ ਨਾਲ ਜ਼ਿਆਦਾ ਖਾਤੇ ਉਹ ਸਰਕਾਰੀ ਬੈਂਕਾਂ 'ਚ ਹੀ ਆਮ ਲੋਕਾਂ ਦੇ। ਸੋ ਇਹ ਹੜਤਾਲ ਰਹੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਕੱਲ੍ਹ ਇਹਨੇ ਪ੍ਰਭਾਵਿਤ ਕੀਤਾ ਕੰਮਕਾਜ ਨੂੰ, ਕਾਫੀ ਨੁਕਸਾਨ ਹੋਇਆ ਆਰਥਿਕ ਤੌਰ ਤੇ ਵੀ, ਔਰ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੈ ਉਹ ਬਹੁਤ ਹੋਈ ਹੈ। ਪਰ ਬੈਂਕਾਂ ਵਾਲੇ ਜਿਹੜੇ ਜੀ ਆਖਰ ਉਹ ਵੀ ਕਰਮਚਾਰੀ ਹੈ, ਕਰਮਚਾਰੀ ਉਦੋਂ ਹੀ ਹੜਤਾਲ ਕਰਦਾ ਜਦੋਂ ਕੋਈ ਜਿਹੜੀ ਹੈ ਹਕੂਕੀ ਮਾਰ ਪੈਂਦੀ ਹੈ, ਹੱਕਾਂ ਤੇ ਮਾਰ ਪੈਂਦੀ ਹੈ, ਉਦੋਂ ਹੀ ਕਰਮਚਾਰੀ ਹੈ ਜਿਹੜਾ ਮੈਦਾਨ 'ਚ ਆਉਂਦਾ। ਸੋ ਉਹਨਾਂ ਦੀ ਵੀ ਆਪਣੀਆਂ ਮੰਗਾਂ ਨੇ ਕੁਛ, ਜਿਨ੍ਹਾਂ ਨੂੰ ਲੈ ਕੇ ਉਹਨਾਂ ਸਟ੍ਰਾਈਕ ਕੀਤੀ ਹੈ, ਪਰ ਸਟ੍ਰਾਈਕ ਦਾ ਪ੍ਰਭਾਵ ਸਰਕਾਰ ਤੇ ਪਤਾ ਨਹੀਂ ਪਿਆ ਜਾਂ ਨਹੀਂ ਪਾਇਆ, ਪਰ ਛੋਟੇ ਪੱਧਰ ਤੇ, ਹੇਠਲੇ ਪੱਧਰ ਤੇ, ਆਮ ਲੋਕਾਂ ਤੇ ਪੈਂਦਾ ਹੀ ਪੈਂਦਾ ਜੀ। ਜੀ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਅਗਲੇ ਵੀਡੀਓ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਇਸ ਤੋਂ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਹੁਣ ਸਮਾਪਤੀ ਵੱਲ ਆ। ਆਪਾਂ ਜੁੜੇ ਹੋਏ ਸੀ ਮਿੰਟੂ ਗੁਰਸਰੀਆ ਜੀ ਦੇ ਨਾਲ। ਸਾਡੇ ਨਾਲ ਇਹ ਜੁੜਦੇ ਨੇ ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਪੇਸ਼ ਕਰਦੇ ਹਾਂ ਤੀਸਮਾਰ ਖਾਂ ਹੁਣਾਂ ਦਾ ਲਿਖਿਆ ਹੋਇਆ। ਨਵੇਂ ਸਾਲ ਦਾ ਗੁਜ਼ਰਿਆ
ਇੱਕ ਸਾਤਾ ਲੱਗਾ ਹੋਣ ਪੰਜਾਬ ਹੁਣ ਸਰਦ ਮੀਆਂ ਛਾ ਗਈ ਉੱਤੇ ਅਸਮਾਨ ਦੇ ਧੁੰਦ ਵੇਖੀ ਉਹਦੇ ਵਿੱਚ ਹੀ ਧੂੜ ਤੇ ਗਰਦ ਮੀਆਂ ਹੱਡ ਬੁੱਢੇ ਕਈ ਸੁਣੇ ਈ ਦੁਖਣ ਲੱਗੇ ਹੁਣ ਲੱਗਿਆ ਲੱਕ ਵੀ ਦਰਦ ਮੀਆਂ ਜਿਹੜੇ ਕੀਤੇ ਸਰਕਾਰ ਪ੍ਰਬੰਧ ਕਹਿੰਦੀ ਉਹ ਵੀ ਲੱਗੇ ਨੇ ਹੁਣ ਬੇਪਰਦ ਮੀਆਂ ਫਿਕਰ ਪਿਆ ਕਿ ਲੇਟ ਹੁਣ ਠੰਡ ਆਈ ਜਾਣੀ ਲੇਟ ਫਿਰ ਕੱਢ ਕੇ ਕਸਰ ਮੀਆਂ ਚਿੱਟੇ ਮੱਛਰ ਸੀ ਚੱਟ ਗਈ ਫਸਲ ਅੱਗੇ ਮਾੜਾ ਠੰਡ ਹੁਣ ਪਾਊਗੀ ਅਸਰ ਮੀਆਂ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।